ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਨ ਵਾਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਕੁਛ ਵੀ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ ਉਸ ਦੀ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ ਅਤੇ 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਫੋਨ ਦੇ ਉੱਤੇ ਐਂਡਰਾਇਡ ਦੀ ਐਪ ਦੇ ਉੱਤੇ ਅਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਸਟੇਸ਼ਨ ਹੈਗੇ ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮਰਸਡ ਅਤੇ ਇਸੇ ਤਰ੍ਹਾਂ ਫੇਸਬੁੱਕ ਦੇ ਉੱਤੇ ਜਿੰਨੇ ਸਰੋਤੇ ਲਾਈਵ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 8 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਹਿਯੋਗੀ ਆ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਮਦਦ ਕੀਤੀ ਆ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408 272 2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਉਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਮਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ ਜੀ। ਅੱਜ ਦੀ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਕੱਲ੍ਹ ਆਪਾਂ ਦੱਸਿਆ ਸੀ ਇੱਕ ਮੰਟੀਕਾ ਕੈਲੀਫੋਰਨੀਆ ਦੇ ਵਿੱਚ ਬਜ਼ੁਰਗ ਨੂੰ ਦੋ ਜਿਹੜੇ ਨੌਜਵਾਨ ਸੀ ਉਹਨਾਂ ਨੇ ਬੁਰੀ ਤਰ੍ਹਾਂ ਕੁੱਟਿਆ ਸੀ। ਉਸ ਤੋਂ ਬਾਅਦ ਜਿਹੜੀ ਕਮਿਊਨਿਟੀ ਆ ਪੰਜਾਬੀ ਕਮਿਊਨਿਟੀ ਆਪਣੀ ਸਾਰੀ ਇਕੱਠੀ ਹੋਈ ਅਤੇ ਕੱਲ੍ਹ ਸ਼ਾਮ ਮੰਟੀਕੇ ਦੇ ਵਿੱਚ ਕਾਫੀ ਵੱਡਾ ਇਕੱਠ ਹੋਇਆ ਅਤੇ ਜਿਹੜੇ ਹੋਰ ਕਮਿਊਨਿਟੀਜ਼ ਆ ਫਿਲਪੀਨੋ, ਸਪੈਨਿਸ਼, ਗੋਰੇ, ਕਾਲੇ ਮੂਲ ਦੇ ਸਾਰੇ ਤਰ੍ਹਾਂ ਦੇ ਲੋਕ ਜਿਹੜੇ ਉੱਥੇ ਇਕੱਠੇ ਹੋਏ ਅਤੇ ਦੋ ਔਰਗੇਨਾਈਜੇਸ਼ਨਸ ਨੇ ਇੱਕ ਤਰ੍ਹਾਂ ਨਾਲ ਅਵਾਰਡ ਵੀ ਅਨਾਊਂਸ ਕੀਤਾ। ਇੱਕ ਨੇ $2000 ਦਾ, ਇੱਕ ਨੇ $500 ਦਾ, ਵੀ ਜਿਹੜਾ ਵੀ ਇਨਫੋਰਮੇਸ਼ਨ ਦੇਵੇ ਜਿਨ੍ਹਾਂ ਨੇ ਇਹ ਮਾੜਾ ਕੰਮ ਕੀਤਾ ਹੈਗਾ ਆ ਉਹਨਾਂ ਨੂੰ ਅਰੈਸਟ ਕਰਨ ਦੇ ਲਈ ਅਤੇ ਇਹ ਇਨਾਮ ਦਿੱਤਾ ਜਾਊਗਾ। ਸੋ ਇਹ ਇੱਕ ਤਰ੍ਹਾਂ ਨਾਲ ਜਿੰਨੇ ਵੀ ਔਰਗੇਨਾਈਜ਼ਰ ਆ ਉਹ ਵੀ ਵਧਾਈ ਦੇ ਪਾਤਰ ਹੋਵੇ। ਬਹੁਤ ਜਲਦੀ ਜਿਹੜੀ ਇੰਨੀ ਵੱਡੀ ਮੀਟਿੰਗ ਉਹਨੇ ਇਕੱਠੀ ਕੀਤੀ ਮੰਟੀਕਾ ਕੈਲੀਫੋਰਨੀਆ ਦੇ ਵਿੱਚ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਪੰਜਾਬੀ ਰੇਡੀਓ USA ਵੱਲੋਂ ਰਾਜਕਨਵੀਰ ਸਿੰਘ ਜੀ ਆਪਾਂ ਇੱਕ ਤਰ੍ਹਾਂ ਨਾਲ ਸੁਜੈਸ਼ਨ ਹੀ ਦੇ ਸਕਦੇ ਹਾਂ ਵੀ ਆਪਾਂ ਕੀ ਹੁੰਦਾ ਆ ਵੀ ਜੋ ਕੁਛ ਇੰਡੀਆ ਦੇ ਵਿੱਚ ਹੁੰਦਾ ਜਾਂ ਪੰਜਾਬ 'ਚ ਹੁੰਦਾ ਉੱਥੇ ਅਸੀਂ ਇੰਨਾ ਜ਼ੋਰ ਲਾਇਆ ਹੁੰਦਾ ਵੀ ਪਤਾ ਨਹੀਂ ਵੀ ਅਸੀਂ ਸਿਰਫ ਪੰਜਾਬ 'ਚ ਹੀ ਰਹਿ ਰਹੇ ਹਾਂ। ਪਿਛਲੇ ਸਮਿਆਂ 'ਚ ਇਲੈਕਸ਼ਨ ਹੋਈ ਆ, ਕਈ ਲੋਕ ਜਿਹੜੇ ਆਪਣਾ ਕੰਮ ਛੱਡ ਕੇ ਚਲੇ ਗਏ, ਲੱਖਾਂ ਦੇ ਹਿਸਾਬ ਨਾਲ ਤੁਸੀਂ ਡਾਲਰ ਦਿੱਤੇ ਅਤੇ ਉਹ ਨਾ ਹੀ ਪੰਜਾਬ ਦੇ ਲੋਕ ਅਤੇ ਨਾ ਹੀ ਉੱਥੇ ਦੇ ਲੀਡਰ ਤੁਹਾਨੂੰ ਜਿਹੜੇ ਆ NRIਆਂ ਨੂੰ ਟਿੱਚ ਸਮਝਦੇ ਆ। ਇਹ ਹੁਣ ਤੁਹਾਨੂੰ ਪਤਾ ਲੱਗ ਗਿਆ ਸਾਰਿਆਂ ਨੂੰ। ਸੋ ਇੱਥੇ ਜੋ ਕੁਛ ਹੋ ਰਿਹਾ ਸਾਨੂੰ ਐਕਟਿਵ ਹੋ ਕੇ ਕਰਨਾ ਚਾਹੀਦਾ ਇਕੱਠੇ ਹੋ ਕੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀ ਇੰਸੀਡੈਂਟ ਨਾ ਵਾਪਰੇ। ਇਹਦਾ ਸਭ ਤੋਂ ਮੇਨ ਕਾਰਨ ਰਾਜਕਨਵੀਰ ਸਿੰਘ ਜੀ ਇੱਕ ਇਹ ਵੀ ਆ ਵੀ ਆਪਾਂ ਜਿਹੜੀਆਂ ਇੱਥੇ ਲੋਕਲ ਈਵੈਂਟਸ ਹੁੰਦੀਆਂ ਉਹਨਾਂ ਦੇ ਵਿੱਚ ਪਾਰਟੀਸਪੇਟ ਨਹੀਂ ਕਰਦੇ। ਸਾਡੇ ਰੇਡੀਓ ਦੇ ਇੱਕ ਬਹੁਤ ਹੀ ਫੈਨ ਹੈਗੇ ਆ ਸੈਕਰਾਮੈਂਟੋ ਤੋਂ, ਮੈਨੂੰ ਦੱਸ ਰਹੇ ਸੀ ਵੀ ਕਿਸ ਤਰ੍ਹਾਂ ਸੈਕਰਾਮੈਂਟੋ 'ਚ ਪਿਛਲੇ ਦਿਨੀ 10 ਦਿਨ ਇੱਕ ਬਹੁਤ ਵੱਡਾ ਫੇਅਰ ਲੱਗਿਆ ਅਤੇ ਕਹਿੰਦਾ ਵੀ ਮੈਨੂੰ ਇੱਕ ਵੀ ਬੰਦਾ ਉੱਥੇ ਜਿਹੜਾ ਆ ਪੰਜਾਬੀ ਨਹੀਂ ਨਜ਼ਰ ਆਇਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਮੇਲਾ ਲੱਗਿਆ ਹੋਇਆ ਸੀ। ਸੋ ਮੰਟੀਕਾ ਦੀ ਸੰਗਤ ਨੂੰ ਬੇਨਤੀ ਆ ਵੀ 2-3 ਵੀਕ ਦੇ ਵਿੱਚ ਰਲ ਕੇ ਤੁਸੀਂ ਇੱਕ ਇੱਦਾਂ ਦਾ ਪ੍ਰੋਗਰਾਮ ਕਰੋ ਉਸੇ ਪਾਰਕ ਦੇ ਵਿੱਚ ਵੀ We Are One ਕਮਿਊਨਿਟੀ, ਅਤੇ ਉੱਥੇ ਪੋਟਲੱਕ ਵਗੈਰਾ ਹੋ ਜਾਏ, ਥੋੜ੍ਹਾ ਸਮਾ ਖਾਣ ਪੀਣ ਦਾ ਰਿਫਰੈਸ਼ਮੈਂਟਸ ਹੋਣ ਅਤੇ ਇਕੱਲੇ ਦੇ ਘਰ ਜਿਹੜਾ ਉਹ ਫਲਾਇਰ ਜਾਵੇ ਵੀ ਹਾਂ ਜੀ ਇੱਥੇ ਆਓ, ਅਸੀਂ ਇਸ ਕਰਕੇ ਇਕੱਠੇ ਹੋ ਰਹੇ ਹਾਂ, ਅਸੀਂ ਇੱਕੋ ਹੀ ਕਮਿਊਨਿਟੀ ਆ ਅਤੇ ਕੋਈ ਇੱਦਾਂ ਦੀ ਸ਼ਰਾਰਤ ਨਹੀਂ ਕਰ ਸਕਦਾ ਹੈਗਾ ਸਾਡੀ ਕਮਿਊਨਿਟੀ ਨੂੰ ਡਿਵਾਈਡ ਕਰਨ ਦੇ ਲਈ। ਅਤੇ ਉੱਥੇ ਸਾਰੇ ਪੋਲੀਟੀਸ਼ੀਅਨ ਵੀ ਸੱਦੋ, ਤੁਹਾਡਾ ਮੇਅਰ ਹੋਵੇ, ਤੁਹਾਡੇ ਏਰੀਏ ਦਾ ਕਾਂਗਰਸਮੈਨ ਹੋਵੇ, ਈਵਨ ਬਲਕਿ ਤੁਹਾਨੂੰ ਗਵਰਨਰ ਤੱਕ ਟਰਾਈ ਕਰਨੀ ਚਾਹੀਦੀ, ਕਿਉਂਕਿ ਜਦ ਫੰਡ ਰੇਜ਼ਿੰਗ ਦਿੰਦੇ ਤੁਸੀਂ ਲੱਖਾਂ ਦੇ ਹਿਸਾਬ ਨਾਲ, ਉਹ ਫੋਟੋ ਖਿਚਾਉਣ ਲਈ ਥੋੜ੍ਹਾ ਹੁੰਦੇ ਆ ਫੰਡ ਰੇਜ਼ਿੰਗ। ਉਹ ਫੰਡ ਰੇਜ਼ਿੰਗ ਦਾ ਮਤਲਬ ਇਹੀ ਹੁੰਦਾ ਵੀ ਕੱਲ੍ਹ ਨੂੰ ਸਾਨੂੰ ਕੋਈ ਪ੍ਰੋਬਲਮ ਪਵੇ, ਸਾਡੀ ਕਮਿਊਨਿਟੀ ਦਾ ਕੋਈ ਇਸ਼ੂ ਆ, ਉਹਦੇ ਲਈ ਉਹ ਤੁਹਾਡੇ ਲਈ ਪੋਲੀਟੀਸ਼ੀਅਨ ਖੜਨ। ਸੋ ਇਹ ਜਿਹੜੀ ਈਵੈਂਟ ਇੱਦਾਂ ਦੀ ਕਰੋ, ਨਾਲ ਲੋਕਲ ਤੁਹਾਡਾ ਜਿਹੜਾ TV ਆ, ਨਿਊਜ਼ਪੇਪਰ ਆ, ਉਹਨਾਂ ਨੂੰ ਪੂਰੀ ਕਵਰੇਜ ਦਿੱਤੀ ਜਾਵੇ।
ਕੋਈ ਬਾਹਲੇ ਪੈਸੇ ਨਹੀਂ ਲੱਗਦੇ। ਛੋਟਾ ਜਿਹਾ ਟਾਊਨ ਆ ਮੰਟੀਕਾ, ਪਰ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਆ। ਤੁਸੀਂ ਬਿਲਕੁਲ ਜਾ ਕੇ ਜਿਹੜਾ ਤੁਹਾਡਾ ਸਿਟੀ ਮੈਨੇਜਰ ਆ, ਤੁਹਾਡੇ ਪੋਲੀਟੀਸ਼ੀਅਨ, ਉਹ ਦੱਸੋ ਵੀ ਭਾਈ ਪੰਜਾਬੀ ਇੰਨੀ ਵੱਡੀ ਗਿਣਤੀ 'ਚ ਅਸੀਂ ਸਾਡੇ ਕਰਕੇ ਤਾਂ ਤੁਹਾਡੇ ਘਰਾਂ ਦੀਆਂ ਪ੍ਰਾਈਸਾਂ ਜਿਹੜੀਆਂ 2-2 ਲੱਖ ਤੋਂ 6-6 7-7 ਲੱਖ ਤੱਕ ਪਹੁੰਚ ਗਈਆਂ। ਠੀਕ ਹੈ ਕਿ ਨਹੀਂ? ਸੋ ਇਹ ਇੱਦਾਂ ਦਾ ਕੰਮ ਜਿਹੜਾ ਕਰਨਾ ਚਾਹੀਦਾ। ਜਦੋਂ ਸਾਰੀ ਕਮਿਊਨਿਟੀ ਇਕੱਠੀ ਹੋਊਗੀ, ਸਾਰੇ ਤਰ੍ਹਾਂ ਦੇ ਲੋਕ, ਸਾਰੀਆਂ ਰੇਸਸ ਦੇ ਲੋਕ, ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀ ਘਟਨਾ ਜਿਹੜੀ ਨਹੀਂ ਘਟਦੀ। ਪਲੱਸ ਹਰ ਇੱਕ ਜਿਹੜੀ ਕਮਿਊਨਿਟੀ ਦੀ ਈਵੈਂਟ ਹੁੰਦੀ ਆ ਉਹਦੇ ਵਿੱਚ ਪਾਰਟੀਸਪੇਟ ਕਰਿਆ ਕਰੋ। ਚਾਹੇ ਉਹ ਸਿਟੀ ਕੌਂਸਲ ਦੀ ਮੀਟਿੰਗ ਆ, ਉਹਦੇ ਵਿੱਚ ਜ਼ਰੂਰ ਆਪਣੇ ਬੰਦੇ ਜਾਣੇ ਚਾਹੀਦੇ ਆ। ਜਿਹੜੇ ਇਸ਼ੂ ਹੁੰਦੇ ਤੁਹਾਡੇ ਲੋਕਲ, ਕੋਈ ਮੇਲਾ ਲੱਗਦਾ ਹੈ, ਕੋਈ, ਆਪਾਂ ਕੀ ਕਰਦੇ ਹਾਂ, ਅਸੀਂ ਕਬੱਡੀਆਂ ਕਰਾ ਲੈਂਦੇ ਹਾਂ, ਆਪਣੇ ਕੋਲੋਂ ਹੀ ਪੈਸੇ ਖਰਚ ਕਰਕੇ ਆਪਾਂ ਹੀ ਦੇਖ ਕੇ ਆਪਾਂ ਹੀ ਵਾਪਸ ਆ ਜਾਂਦੇ ਹਾਂ। ਹੋਰ ਕਮਿਊਨਿਟੀ ਦੇ ਲੋਕ ਉਹਦੇ 'ਚ ਕਿੰਨੇ ਕੁ ਆਏ ਹੁੰਦੇ ਆ, ਉਹ ਤੁਹਾਨੂੰ ਦੇਖਣਾ ਚਾਹੀਦਾ ਹੈਗਾ ਆ। ਸੋ ਬਿਲਕੁਲ ਵਧਾਈ ਦੇ ਪਾਤਰ ਆ ਸਾਰੇ ਮੰਟੀਕੇ ਦੀ ਸੰਗਤ ਜਿੰਨੀ ਵੀ ਹੈਗੀ ਆ ਪੰਜਾਬੀ, ਜਿਨ੍ਹਾਂ ਨੇ ਰਲ ਕੇ ਇੰਨਾ ਵਧੀਆ ਪ੍ਰੋਗਰਾਮ ਕੀਤਾ। ਕੱਲ੍ਹ ਕਮਿਊਨਿਟੀ ਇਕੱਠੀ ਕੀਤੀ। ਆਉਣ ਵਾਲੇ ਸਮੇਂ 'ਚ 2-4 ਵੀਕਾਂ ਜ਼ਰੂਰ ਤੁਹਾਨੂੰ ਇਹ ਸੇਮ ਕੰਮ ਕਰਨਾ ਚਾਹੀਦਾ, ਪਰ ਉਹ ਵੱਡੀ ਲਾਰਜ ਸਕੇਲ 'ਤੇ ਕਰਨਾ ਚਾਹੀਦਾ, ਜਿੱਥੇ 1000-1500 ਬੰਦਾ ਆਵੇ ਜੀ। ਬਿਲਕੁਲ ਜੀ, ਬਹੁਤ ਜਿਹੜੀ ਇੰਪੋਰਟੈਂਟ ਇਹ ਚੀਜ਼ ਆ, ਅਤੇ ਚੰਗੀ ਜਿਹੜੀ ਸੁਜੈਸ਼ਨ ਆ ਹਰਜੋਤ ਸਿੰਘ ਜੀ ਨੇ ਦਿੱਤੀ ਆ। ਅਤੇ ਜਿੱਦਾਂ ਦੱਸਿਆ ਵੀ ਸਾਰੇ ਵਧਾਈ ਦੇ ਪਾਤਰ ਨੇ, ਜਿਹੜੇ ਥੋੜ੍ਹੇ ਸਮੇਂ ਦੇ ਵਿੱਚ ਵਧੀਆ ਜਿਹੜਾ ਇੱਕ ਪ੍ਰੋਗਰਾਮ ਉਹਨਾਂ ਨੇ ਜਿਹੜਾ ਉੱਥੇ ਲੀਕਿਆ ਆ। ਅਤੇ ਇੱਕ ਚੀਜ਼ ਨਾਲ ਹੁਣ ਟਰਾਈ ਜਿਹੜੀ ਡੈਫੀਨੇਟਲੀ ਹੋਣੀ ਚਾਹੀਦੀ ਆ ਵੀ ਜਿਹੜੀ ਪੁਲਿਸ ਵੱਲੋਂ ਇਸ ਪੂਰੇ ਘਟਨਾਕ੍ਰਮ ਨੂੰ ਜਿਹੜਾ ਆ ਉਹ ਹੇਟ ਕ੍ਰਾਈਮ ਦੇ ਵਜੋਂ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਚਾਹੇ ਜਿਹੜੇ ਆਪਣੇ ਉੱਥੇ ਕੌਂਸਲ ਮੈਂਬਰ ਹੈਗੇ ਨੇ ਜਾਂ ਹੋਰ ਨੇ ਜਿਹੜੇ ਵੀ ਪਤਵੰਤੇ ਸੱਜਣ ਹੈਗੇ ਨੇ ਉਸ ਇਲਾਕੇ ਦੇ, ਉਹਨਾਂ ਨੂੰ ਇਹਨਾਂ ਦੇ ਉੱਤੇ ਜਿਹੜਾ ਜ਼ੋਰ ਪਾਉਣਾ ਚਾਹੀਦਾ। ਕਿਉਂਕਿ ਜਿੱਦਾਂ ਬਾਅਦ ਦੇ ਵਿੱਚ ਉਹ ਥੁੱਕ ਕੇ ਗਏ ਸੀਗੇ ਉਹਨਾਂ ਬਜ਼ੁਰਗਾਂ ਦੇ ਉੱਤੇ, ਤਾਂ ਉਹ ਕੰਸਟੀਟਿਊਟ ਕਰਦਾ ਆ ਵੀ ਐਜ਼ ਏ ਹੇਟ ਕ੍ਰਾਈਮ। ਭਾਵੇਂ ਉਹ ਸ਼ੁਰੂਆਤ ਉਹਨਾਂ ਨੇ ਰੋਬਰੀ ਦੀ ਮਨਸ਼ਾ ਨਾਲ ਭਾਵੇਂ ਕੀਤੀ ਹੋਵੇ, ਤੇ ਪਰ ਬਾਅਦ ਦੇ ਵਿੱਚ ਇਨ ਦੀ ਐਂਡ ਇਦਾਂ ਹੋਇਆ। ਕੱਲ ਐਲਡਰ ਅਬਿਊਜ਼ ਦੇ ਵੀ ਜਿਹੜੇ ਲਾਅ ਹੈਗੇ ਆ, ਇਹ ਵੀ ਬਹੁਤ ਸਖਤ ਹੈਗੇ ਨੇ ਜੀ। ਸੋ ਇਹ ਜਿਹੜੇ 2 ਜਾਣੇ ਆ, ਇਹਨਾਂ ਨੂੰ ਫੜਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਹਰ ਇੱਕ ਨੂੰ ਕਰਨੀਆਂ ਚਾਹੀਦੀਆਂ ਆ। ਕੱਲ ਇੱਕ ਇੰਸਟਾਗ੍ਰਾਮ 'ਤੇ ਕਈਆਂ ਨੇ ਜਿਹੜੀ ਪੋਸਟ ਪਾਈ ਸੀ, ਮੈਂ ਵੀ ਜਿਹੜੀ ਉਹ ਦੇਖੀ। ਕਹਿੰਦੇ ਵੀ ਉਹਨਾਂ ਦੇ ਵਿੱਚੋਂ ਇੱਕ ਬੰਦਾ ਸੀ, ਸ਼ਾਇਦ ਉਸ ਦਾ ਨਾਂ ਕਥਿਤ ਤੌਰ 'ਤੇ ਉਹਦਾ ਨਾਂ ਦੱਸਿਆ ਜਾਂਦਾ ਵੀ ਕਿੰਗ ਟਾਇਰੋਨ ਕਰਕੇ ਉਸ ਦਾ ਨਾਂ ਆ ਉੱਤੇ ਇੰਸਟਾਗ੍ਰਾਮ 'ਤੇ। ਉਹਨੇ ਇੱਕ ਤਸਵੀਰ ਪਾਈ ਜਿਸ ਦੇ ਵਿੱਚ ਇੱਕ ਸੋਨੇ ਦੀ ਚੀਨੀ ਵਾਲਾ ਜਿਹੜਾ ਖੰਡਾ ਸੀਗਾ, ਅਤੇ ਨਾਲ ਜਿਹੜਾ ਆ ਉਸਨੇ ਹੱਥ ਦੇ ਵਿੱਚ ਕੈਨਵਸ ਮਰਵਾਨਾ ਜਿਹੜਾ ਉਹ ਫੜਿਆ ਹੋਇਆ ਸੀ। ਸੋ ਪਰਿਵਾਰ ਵਾਲਿਆਂ ਨੂੰ ਇਹ ਵੀ ਜਿਹੜਾ ਅਸੀਂ ਜ਼ਰੂਰ ਪੁੱਛਣਾ ਚਾਹਾਂਗੇ ਵੀ ਕੀ ਵਾਕਿਆ ਇੱਦਾਂ ਦੀ ਚੀਜ਼ ਉਹਨਾਂ ਬਜ਼ੁਰਗਾਂ ਨੇ ਉਸ ਟਾਈਮ ਦੇ ਉੱਤੇ ਗਲੇ ਦੇ ਵਿੱਚ ਪਾਈ ਹੋਈ ਸੀ ਜਾਂ ਨਹੀਂ ਪਾਈ ਹੋਈ ਸੀ। ਇੱਕ ਕਥਿਤ ਤੌਰ ਦੇ ਉੱਤੇ ਜਿਹੜੀ ਇਹ ਕਿਹਾ ਜਾ ਰਿਹਾ ਆ ਵੀ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਇਹ ਜਿਹੜਾ ਕੰਮ ਘਿਨਾਉਣਾ ਕੰਮ ਜਿਹੜਾ ਉਹ ਕੀਤਾ ਹੈਗਾ ਆ। ਸੋ ਜਿੱਦਾਂ ਕਿਹਾ ਵੀ ਸ਼ੁਰੂਆਤ ਚਾਹੇ ਉਹਨਾਂ ਨੇ ਰੋਬਰੀ ਦੀ ਮਨਸ਼ਾ ਨਾਲ ਜਿਹੜੀ ਆ ਉਹ ਕੀਤੀ ਹੋਵੇ, ਕਿਉਂਕਿ ਦੇਖੋ ਇਹ ਵੀ ਗੱਲ ਡੈਫੀਨੇਟਲੀ ਇਹਨਾਂ ਨੂੰ ਜਿਹੜੇ ਇੱਦਾਂ ਦੇ ਠੱਗ ਹੁੰਦੇ ਆ ਉਹਨਾਂ ਨੂੰ ਪਤਾ ਆ ਵੀ ਆਪਣੇ ਜਿਹੜੇ ਲੋਕ ਆ ਉਹ ਸੋਨਾ ਵਗੈਰਾ ਪਾ ਕੇ ਘੁੰਮਦੇ ਵੀ ਨੇ ਅਤੇ ਹਮੇਸ਼ਾ ਪਾਈ ਵੀ ਰੱਖਦੇ ਨੇ। ਸੋ ਇਹ ਵੀ ਚੀਜ਼ ਤੋਂ ਆਪਾਂ ਨੂੰ ਜਿਹੜਾ ਪਰਹੇਜ਼ ਕਰਨ ਦੀ ਜਿਹੜੀ ਜ਼ਰੂਰਤ ਆ। ਇਹ ਇਕੱਲਾ ਇੱਕ ਨਹੀਂ, ਇਸ ਤੋਂ ਇਲਾਵਾ ਹੋਰ ਆਪਾਂ ਫਰੀਮੌਂਟ ਇੱਧਰ ਬੇ ਏਰੀਏ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਜਿਹੜੀਆਂ ਬੀਬੀਆਂ ਦੇ ਨਾਲ ਘਟਨਾਵਾਂ ਜਿਹੜੀਆਂ ਵਾਪਰ ਚੁੱਕੀਆਂ ਆ। ਜਿਹੜਾ ਇੰਡੀਆ ਦੇ ਵਿੱਚ ਚੇਨ ਸਨੈਚਿੰਗ ਵਾਲਾ ਕੰਮ ਆ ਉੱਥੇ ਸੁਣਿਆ ਜਾਂਦਾ ਸੀ, ਉਹ ਇੱਥੇ ਵੀ ਜਿਹੜਾ ਇਹਦੇ ਚੱਲਦਿਆਂ ਹੋਣ ਲੱਗ ਗਿਆ। ਸੋ ਇਹ ਦਿਖਾਵੇ ਵਾਲੇ ਸੋਨਾ ਦਿਖਾਉਣ ਵਾਲੀਆਂ ਗੱਲਾਂ ਤੋਂ ਜਿਹੜਾ ਬਿਲਕੁਲ ਪਰਹੇਜ਼ ਕਰੋ। ਕੋਈ ਇੱਥੇ ਦਿਖਾ ਕੇ ਕਿਸੇ ਨੇ ਕੁਛ ਨਹੀਂ ਜਿਹੜਾ ਕਰਨਾ, ਬਲਕਿ ਅੱਜ ਕੱਲ੍ਹ ਜਿੱਦਾਂ ਦੇ ਲੋਕ ਨਠੱਲੇ ਜਿਹੜੇ ਆ ਤੁਰੇ ਫਿਰਦੇ ਨੇ ਇੱਥੇ ਕੰਮ ਕੁੰਮ ਕਰਕੇ, ਕੋਈ ਰਾਜੀ ਨਹੀਂ ਹੈ ਵੈਲਫੇਅਰ ਦੇ ਉੱਤੇ, ਉਹਨਾਂ ਨੇ ਜੀ ਜਾਣਾ ਹੁੰਦਾ ਅਤੇ ਇਹੋ ਜਿਹੇ ਕੰਮ ਬਾਅਦ ਦੇ ਵਿੱਚ ਨਸ਼ੇ ਦੀ ਉਹਨਾਂ ਨੂੰ ਧੱਤ ਲੱਗੀ ਹੁੰਦੀ ਆ ਅਤੇ ਫਿਰ ਇੱਦਾਂ ਦੇ ਪੁੱਠੇ ਕੰਮ ਜਿਹੜੇ ਉਹ ਕਰਦੇ ਆ। ਸੋ ਉਸ ਚੀਜ਼ ਦੇ ਉੱਤੇ ਜ਼ਰੂਰ ਸਾਰੇ ਜਾਣੇ ਜਿਹੜੇ ਗੌਰ ਕਰੋ। ਸਾਰਿਆਂ ਹੀ ਵੀਰਾਂ ਭੈਣਾਂ ਨੂੰ ਬੇਨਤੀ ਆ ਵੀ ਜਿਹੜਾ ਵੀ ਕੋਈ ਕਹਿ ਲਓ ਵੀ ਮਹਿੰਗਾ ਸਮਾਨ ਆ ਜਾਂ ਗੋਲਡ ਆ, ਕੋਈ ਇੱਦਾਂ ਦੀ ਚਮਕ ਦਮਕ ਵਾਲੀ ਚੀਜ਼ ਆ, ਉਹ ਪਾ ਕੇ ਨਾ ਘੁੰਮਿਆ ਕਰੋ। ਬਿਲਕੁਲ, ਅਤੇ ਇਕੱਠੇ ਹੋ ਕੇ ਜਾਓ। ਅਤੇ ਕੱਲ੍ਹ 1-2 ਕਾਲਰਾਂ ਦੀਆਂ ਸਾਨੂੰ ਕਾਲਸ ਵੀ ਆਈਆਂ ਸੀ ਵੀ ਨਹੀਂ ਅਸੀਂ ਤਾਂ ਘਰੇ ਘੁੰਮ ਫਿਰ ਲਈਦਾ। ਇੱਦਾਂ ਕਾਹਤੇ ਵੀ ਘਰੇ ਘੁੰਮ ਫਿਰ ਲਈਦਾ, ਇੰਨਾ ਤੁਸੀਂ ਪ੍ਰੋਪਰਟੀ ਟੈਕਸ ਦਿੰਦੇ ਆ, ਸਾਰਾ ਕੁਛ ਦਿੰਦੇ, ਟੈਕਸ ਦਿੰਦੇ ਆ, ਪੁਲਿਸ ਇਸੇ ਕੰਮ ਨੂੰ ਆ, ਸੇਫਟੀ ਨੂੰ ਆ, ਅਤੇ ਜਿਹੜੇ ਪਾਰਕਸ ਆ ਉਨਾ ਹੀ ਤੁਹਾਡਾ ਉਹਨਾਂ ਦੇ ਉੱਤੇ ਰਾਈਟ ਆ। ਸੋ ਵੱਧ ਤੋਂ ਵੱਧ ਜਿਹੜਾ ਨਾ ਪਾਰਟੀਸਪੇਟ ਕਰਿਆ ਕਰੋ ਅਤੇ ਇਕੱਠੇ ਹੋ ਕੇ ਜਾਇਆ ਕਰੋ ਜਿੰਨੇ ਵੀ ਹੋਣ। ਉਹਦੇ ਨਾਲ ਕੀ
ਕੀ ਆ ਵੀ ਇਦਾਂ ਦੀ ਇਨਸੀਡੈਂਟ ਹੋਣ ਤੋਂ ਬਚਾਅ ਹੋ ਜਾਂਦਾ ਹੈਗਾ ਆ। ਬਿਲਕੁਲ। ਸੋ ਇਹ ਪ੍ਰੈਸ਼ਰ ਜਿਹੜਾ ਪਾਉਣਾ ਪੈਂਦਾ ਆ, ਗੱਲ ਇਹ ਵੀ ਹੈਗੀ ਹਰਜੋਤ ਸਿੰਘ ਜੀ, ਹੋਰ ਜਦੋਂ ਕਿਸੇ ਕਮਿਊਨਿਟੀ ਦੇ ਨਾਲ ਹੁੰਦਾ ਆ ਉਹਨਾਂ ਦੀ ਕਵਰੇਜ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹਨਾਂ ਦੀ ਸੁਣਦੇ ਵੀ ਇਸੇ ਲਈ। ਉਹਦੇ ਪਿੱਛੇ ਇੱਕ ਦੋ ਕਾਰਨ ਹੈਗੇ, ਇੱਕ ਤਾਂ ਉਹਨਾਂ ਦੀਆਂ ਵੋਟਾਂ ਹੁੰਦੀਆਂ ਤੇ ਉਹ ਆਊਟਸਪੋਕਨ ਨੇ, ਜਿਹੜਾ ਉਹਨਾਂ ਦੇ ਨਾਲ ਜਿਹੜਾ ਕੰਮ ਹੋਇਆ ਆ ਉਸ ਦੇ ਪ੍ਰਤੀ ਬੋਲਦੇ ਨੇ। ਆਪਣੇ ਬੰਦੇ ਕਈ ਵਾਰੀ ਚੁੱਪ ਕਰ ਜਾਂਦੇ ਨੇ ਵੀ ਨਹੀਂ ਸਾਡੇ ਨਾਲ ਹੋਇਆ, ਤੇ ਉਹਨਾਂ ਨੇ ਲੋਕਾਂ ਨੇ ਜਿਹੜਾ ਸਾਡਾ ਮਜ਼ਾਕ ਬਣਾਉਣਾ, ਕੋਈ ਮਜ਼ਾਕ ਨਹੀਂ ਬਣਾਉਂਦਾ ਇੱਥੇ। ਜਿਹੜਾ ਵਿਕਟਮ ਹੁੰਦਾ ਆ ਉਸ ਦੇ ਨਾਲ ਲੋਕੀ ਜਿਹੜੇ ਆ ਉਹ ਬਹੁਤ ਪੂਰੀ ਤਰ੍ਹਾਂ ਜਿਹੜਾ ਉਹ ਇੱਥੇ ਖੜਦੇ ਨੇ। ਆਪਾਂ ਕੱਲ੍ਹ ਦੇ ਇਸ ਜਿਹੜਾ ਕਹਿ ਸਕਦੇ ਆ ਵੀ ਘਟਨਾ ਦੇ ਵਿੱਚ ਬਾਅਦ ਦੇ ਵਿੱਚ ਜਦੋਂ ਉੱਥੇ ਉਹ ਰੈਲੀ ਜੀ ਜਿਹੜੀ ਰੱਖੀ ਗਈ ਸੀ ਉਹ ਉਸ ਨੂੰ ਬਿਆਨ ਕਰਦੀ ਆ। ਸੋ ਕਈ ਕਾਲੇ ਮੂਲ ਦੇ ਲੋਕਾਂ ਦੇ ਨਾਲ ਜਦੋਂ ਧੱਕਾ ਹੁੰਦਾ, ਆਪਾਂ ਦੇਖਦੇ ਵੀ ਕਿੱਦਾਂ ਪ੍ਰੋਟੈਸਟ ਹੁੰਦਾ ਹੈਗਾ ਆ। ਪਿੱਛੇ ਜੇ ਲਾਸ ਐਂਜਲਸ ਦੇ ਵਿੱਚ ਇੱਕ ਮੈਕਸੀਕਨ ਮੂਲ ਦੇ ਬਜ਼ੁਰਗ ਨੂੰ ਜਦੋਂ ਕੁੱਟਿਆ ਗਿਆ ਸੀ ਤੇ ਪੂਰੀ ਕਮਿਊਨਿਟੀ ਦੇ ਵਿੱਚ ਹਾਹਾਕਾਰ ਮਚ ਗਈ ਸੀ। ਸੋ ਇਹ ਜਿਹੜੇ ਇਸ਼ੂਜ਼ ਹੈਗੇ ਇਹ ਸਾਡੀ ਕਮਿਊਨਿਟੀ 'ਚ ਪੂਰੀ ਤਰ੍ਹਾਂ ਹਾਹਾਕਾਰ ਮਚਣੀ ਚਾਹੀਦੀ ਵੀ ਭਾਈ ਅੱਜ ਮੰਟੀਕੇ ਹੋਇਆ, ਉਹ ਇੱਕ ਦਿਨ ਪਹਿਲਾਂ ਕੀਜ਼ ਮੋਡੈਸਟੋ 'ਚ ਹੋਇਆ, ਉਸ ਤੋਂ ਪਹਿਲਾਂ ਫ੍ਰਿਜ਼ਨੋ ਹੋਇਆ, ਪਰਸੋਂ ਨੂੰ ਸਾਡੇ ਵੀ ਹੋ ਸਕਦਾ ਹੈਗਾ ਆ। ਸੋ ਸਾਨੂੰ ਪੂਰੀ ਤਰ੍ਹਾਂ ਜਿਹੜਾ ਆ ਇੱਥੇ ਇਨਵੋਲਵ ਹੋਣਾ ਪੈਣਾ ਹੈਗਾ ਆ। ਜਿਸ ਤਰ੍ਹਾਂ ਆਪਾਂ ਹੋਰ ਇਸ਼ੂਜ਼ ਦੇ ਉੱਤੇ ਰੇਡੀਓ ਤੇ TV ਤੇ ਇੰਨਾ ਜ਼ਿਆਦਾ ਇਨਵੋਲਵ ਹੁੰਦੇ ਹੈਗੇ ਆ। ਜੀ ਬਿਲਕੁਲ। ਅਗਲੀਆਂ ਜਿਹੜੀਆਂ ਆਪਾਂ ਖਬਰਾਂ ਉਸ ਦੇ ਵੱਲ ਆਪਾਂ ਵੱਧਦੇ ਹਾਂ ਤੇ ਹਰਜੋਤ ਸਿੰਘ ਜੀ, ਕੱਲ੍ਹ ਜਿਹੜੀਆਂ ਕਾਫੀ ਪ੍ਰਾਇਮਰੀਜ਼ ਜਿਹੜੀਆਂ ਹੋਈਆਂ, ਕਈ ਜੇਤੂ ਰਹੇ, ਕਈ ਜਿਹੜੇ ਹਾਰੇ। ਓਹਾਇਓ ਦੀ ਜਿਹੜੀ ਇੱਕ ਸਪੈਸ਼ਲ ਇਲੈਕਸ਼ਨ ਸੀ ਉਸ ਦੇ ਵਿੱਚ ਕਾਫੀ ਜਿਹੜਾ ਆ ਨਜ਼ਦੀਕੀ ਮਾਮਲਾ ਜਿਹੜਾ ਆ ਉਹ ਚੱਲ ਰਿਹਾ ਆ। 200 ਕੁ ਵੋਟ ਦਾ ਜਿਹੜਾ ਮਹਿਜ ਅੰਤਰ ਹੈਗਾ, ਪਰ ਜਿਹੜੇ ਉੱਥੇ GOP ਦੇ ਕੈਂਡੀਡੇਟ ਆ ਜਿਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਨੇ ਵੀ ਐਂਡੋਰਸ ਕੀਤਾ ਸੀ, ਉਹਨਾਂ ਨੇ ਆਪਣੀ ਜਿਹੜੀ ਜਿੱਤ ਆ ਉਹ ਆਪਣੇ ਵੱਲੋਂ ਘੋਸ਼ਿਤ ਕੀਤੀ ਆ। ਪਰ ਅਜੇ ਵੀ ਜਿਹੜਾ ਆ ਉਹ ਕਾਫੀ ਜ਼ਿਆਦਾ ਕਲੋਜ਼ ਮਾਮਲਾ ਜਿਹੜਾ ਉਸ ਦੇ ਵਿੱਚ ਚੱਲ ਰਿਹਾ ਹੈਗਾ ਆ। ਜੀ, ਉਹਦੇ ਸੰਬੰਧ ਦੇ ਵਿੱਚ ਓਹਾਇਓ ਤੋਂ ਜਿਹੜੇ ਉੱਥੇ ਦੇ ਕੈਂਡੀਡੇਟ ਸੀਗੇ ਟਰੋਏ ਬਾਲਡਰਸਨ, ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਐਂਡੋਰਸ ਕੀਤਾ ਸੀ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਟਵੀਟ ਕੀਤਾ ਵੀ ਦੇਖੋ ਅਰਲੀ ਵੋਟਿੰਗ ਦੇ ਵਿੱਚ ਉਹ ਬਹੁਤ ਡਾਊਨ ਸੀ 64 to 36। ਜਦੋਂ ਆਪਾਂ ਸੈਚਰਡੇ ਨੂੰ ਮੀਟਿੰਗ ਕੀਤੀ ਹੈਗੀ ਆ ਉਹ ਤੋਂ ਬਾਅਦ ਜਿਹੜਾ ਆ ਬਿਗ ਟਰਨ ਜਿਹੜਾ ਹੋਇਆ ਹੈਗਾ ਤੇ ਟਰੋਏ ਜਿਹੜਾ ਆ ਉਹ ਇਹ ਜਿੱਤਣ ਜਾ ਰਿਹਾ ਹੈਗਾ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਬਹੁਤ ਹੀ ਕਲੋਜ਼ ਕਾਲ ਹੈਗੀ ਆ ਇਹ। ਹਜੇ ਤੱਕ ਆਫੀਸ਼ੀਅਲਸ ਵੱਲੋਂ ਜਿਹੜਾ ਆ ਉਹ ਡਿਕਲੇਅਰ ਨਹੀਂ ਕੀਤਾ ਗਿਆ, ਪਰ ਇਹਨਾਂ ਨੇ ਜ਼ਰੂਰ ਡਿਕਲੇਅਰ ਕਰ ਲਿਆ ਵੀ ਅਸੀਂ ਵਿਨਰ ਹੈਗੇ ਆ। ਜੀ ਆਪਣੇ ਆਪ ਨੂੰ। ਉੱਧਰ ਕੈਂਸਸ ਦੀ ਗਵਰਨਰ ਦੀ ਜਿਹੜੀ ਰਿਪਬਲਿਕਨ ਦੀ ਜਿਹੜੀ ਪ੍ਰਾਇਮਰੀ ਸੀ ਉਸ ਦੇ ਵਿੱਚ ਵੀ ਬਹੁਤ ਕਲੋਜ਼ ਜਿਹੜਾ ਮਾਮਲਾ ਆ। ਜਿਹੜੇ ਕੋਬੈਕ ਜਿਨ੍ਹਾਂ ਨੂੰ ਪਿਛਲੇ ਦਿਨ ਰਾਸ਼ਟਰਪਤੀ ਟਰੰਪ ਨੇ ਐਂਡੋਰਸ ਕੀਤਾ ਤੇ ਕੋਲਰ ਜਿਹੜੇ ਆ ਉਹਨਾਂ ਦੇ ਵਿਚਕਾਰ ਵੀ ਜਿਹੜਾ ਮਹਿਜ ਹਰਜੋਤ ਸਿੰਘ ਜੀ 200 ਤੋਂ ਵੀ ਘੱਟ ਵੋਟ ਦਾ ਜਿਹੜਾ ਅੰਤਰ ਦੱਸਿਆ ਜਾ ਰਿਹਾ। ਜਿਹੜੀ ਕੈਂਸਸ ਦੀ ਗਵਰਨਰ ਰਿਪਬਲਿਕਨ ਰੇਸ ਜਿਹੜੀ ਆ ਉਹ ਹੈਗੀ ਆ। ਸੋ ਕਾਫੀ ਜਿਹੜਾ ਕਹਿ ਲਓ ਵੀ ਕਲੋਜ਼ ਮੁਕਾਬਲੇ ਜਿਹੜੇ ਇਸ ਟਾਈਮ ਚੱਲ ਰਹੇ ਆ। ਸੋ ਨੈਕ ਟੂ ਨੈਕ ਫਾਈਟ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਜਿਹੜੇ GOP ਦੇ ਕੈਂਡੀਡੇਟਸ ਜਿਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਦੀ ਕਹਿ ਲਓ ਵੀ ਸਮਰਥਨ ਨਹੀਂ ਹੈਗਾ, ਉਹਨਾਂ ਨੂੰ ਜਿਹੜੇ ਕੋਚ ਬ੍ਰਦਰਸ ਹੈਗੇ ਆ ਜਾਂ ਹੋਰ ਰਿਪਬਲਿਕਨ ਪਾਰਟੀ ਦੇ ਲੋਕ ਆ ਉਹ ਅੰਦਰ ਖਾਤੇ ਜਿਹੜੀ ਸਪੋਰਟ ਉਹਨਾਂ ਨੂੰ ਕਰ ਰਹੇ ਸੀਗੇ। ਸੋ ਕਿਤੇ ਨਾ ਕਿਤੇ ਕਾਫੀ ਟਾਈਟ ਰੇਸ ਜਿਹੜੀ ਉਹ ਬਣ ਰਹੀ ਹੈ। ਇੱਕ ਟਾਈਮ ਇੱਦਾਂ ਸੀਗਾ ਹਰਜੋਤ ਸਿੰਘ ਜੀ, ਆਪਾਂ ਪਿਛਲੀਆਂ ਵੀ ਹੋਰ ਇਲੈਕਸ਼ਨ 'ਚ ਦੇਖਿਆ ਵੀ ਰਾਸ਼ਟਰਪਤੀ ਟਰੰਪ ਦੇ ਐਂਡੋਰਸ ਕੀਤੇ ਹੋਏ ਜਿਹੜੇ ਕੈਂਡੀਡੇਟ ਆ ਆਸਾਨੀ ਦੇ ਨਾਲ ਤੇ ਵੱਡੀ ਫਰਕ ਦੇ ਨਾਲ ਜਿਹੜੇ ਉਹ ਜਿੱਤਦੇ ਰਹੇ ਨੇ। ਇਹ ਜਿਹੜੀ ਕਲੋਜ਼ ਹੋ ਰਹੀ ਆ ਰੇਸ, ਇਹਦੇ ਵਿੱਚ ਵੀ ਜਿਹੜੇ ਹੁਣ ਕਿਤੇ ਨਾ ਕਿਤੇ ਜਿਹੜੇ GOP ਵਾਲੇ ਆ ਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਖੇਮਿਆਂ ਦੇ ਵਿੱਚ ਕਿਤੇ ਫੇਰ ਬਦਲ ਡੈਫੀਨੇਟਲੀ ਇਹਦਾ ਇੱਥੋਂ ਇਹ ਪਤਾ ਲੱਗਦਾ ਆ ਵੀ ਉਹ ਹੋਇਆ ਆ। ਜਾਂ ਤਾਂ ਉਹਨਾਂ ਦੇ ਜਿਹੜੇ ਲੂਜ਼ ਹੋਏ ਨੇ ਥੋੜ੍ਹੇ ਬਹੁਤੇ ਰਾਸ਼ਟਰਪਤੀ ਟਰੰਪ ਦੇ ਖੇਮੇ ਦੇ ਵਿੱਚੋਂ ਵੋਟਰਸ, ਤੇ ਜਿਹੜੇ ਦੂਜੇ ਪਾਸੇ ਨੂੰ GOP ਦੇ ਦੂਜੇ ਪਾਸੇ ਵੱਲ ਨੂੰ ਜਿਹੜਾ ਉੱਧਰ ਵੱਧ ਰਹੇ ਸੀ। ਕੈਂਸਸ ਕਾਫੀ ਜਿਹੜੀ ਰਿਪਬਲਿਕਨ ਸਟੇਟ ਹੈਗੀ ਆ ਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਇੱਥੇ 20% ਦੇ ਨਾਲ ਆਸਾਨੀ ਦੇ ਨਾਲ ਵੱਡੀ ਜਿਹੜੀ ਆ ਫਰਕ ਦੇ ਨਾਲ 2016 ਦੀ ਇਲੈਕਸ਼ਨ ਜਿਹੜੀ ਆ ਉਹ ਜਿੱਤੇ ਸੀਗੇ। ਤੇ ਕਹਿੰਦੇ ਵੀ ਕੋਈ ਵੀ ਰਿਪਬਲਿਕਨ ਜਿਹੜਾ ਆ ਉੱਥੇ ਉਹ ਜਿਹੜੀ ਨਵੰਬਰ ਦੀ ਜਿਹੜੀ ਇਲੈਕਸ਼ਨ ਹੋਣੀ ਉਹ ਤਾਂ ਆਸਾਨੀ ਦੇ ਨਾਲ ਉੱਥੋਂ ਜਿੱਤ ਜਾਊਗਾ। ਪਰ ਇਸ ਟਾਈਮ ਮੁੱਦਾ ਇਹ ਆ ਵੀ ਰਿਪਬਲਿਕਨ ਕਿਹੜਾ ਉੱਥੇ ਜਿਹੜਾ ਉਹ ਪਹੁੰਚੂਗਾ। ਸੋ ਇਹ ਵੀ ਟੂ ਕਲੋਜ਼ ਟੂ ਕਾਲ ਜੇ ਇਹਨਾਂ ਦੀ ਹੈਗੀ ਆ। ਜੀ, ਸੋ ਬਹੁਤ ਹੀ ਟਾਈਟ ਰੇਸ ਕੈਂਸਸ ਦੇ ਵਿੱਚ ਹੈਗੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਸੀ 200 ਵੋਟਾਂ ਦਾ ਹੀ ਫਰਕ ਸੀ ਤੇ ਹੁਣ ਜਦੋਂ ਅਪਡੇਟਸ ਨਵੀਆਂ ਆਊਗੀਆਂ ਉਹ ਤੋਂ ਬਾਅਦ ਪਤਾ ਚੱਲੂਗਾ। ਇਸੇ ਤਰ੍ਹਾਂ ਮਿਸ਼ੀਗਨ ਦੇ ਵਿੱਚ ਵੀ ਇੱਕ ਮੁਸਲਿਮ ਮੂਲ ਦਾ
ਨੌਜਵਾਨ ਸੀਗਾ ਉਹ ਵੀ ਜਿਹੜਾ ਸੈਕੰਡ ਪੋਜੀਸ਼ਨ ਦੇ ਉੱਤੇ ਆਇਆ, ਉਹਦੀ ਵੀ ਕਾਫੀ ਉੱਥੇ ਸਟਰੋਂਗ ਹੋਲਡ ਸੀਗਾ। ਸੋ ਓਵਰਆਲ ਦੇਖਿਆ ਜਾਵੇ ਜਿਸ ਤਰ੍ਹਾਂ ਡੈਮੋਕ੍ਰੇਟ ਸੋਚ ਰਹੇ ਸੀ ਵੀ ਅਸੀਂ ਰਿਪਬਲਿਕਨ ਨੂੰ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਟਰਨ ਡਾਊਨ ਕਰ ਦਾਂਗੇ, ਉਹ ਹੋ ਨਹੀਂ ਸਕਿਆ। ਉਹ ਲਗਭਗ ਕਹਿੰਦੇ ਵੀ ਉੱਥੇ ਬਰਾਬਰ ਜਿਹਾ ਹੀ ਕੰਮ ਚੱਲ ਰਿਹਾ ਹੈਗਾ। ਹਾਂਜੀ, ਕਿਉਂਕਿ ਹਰਜੋਤ ਸਿੰਘ ਜੀ ਪ੍ਰਾਇਮਰੀਜ਼ ਆ, ਸੋ ਇਹ ਤਾਂ ਆਪੋ ਆਪਣੇ ਜਿਹੜੇ ਉਸ ਦੇ ਹਿਸਾਬ ਦੇ ਨਾਲ ਚੱਲ ਰਹੀਆਂ ਅਜੇ ਇੰਟਰਨਲ ਜਿਹੜੀ ਪਾਰਟੀ ਵਾਈਜ਼ ਆ। ਸੋ ਇਹ ਨਵੰਬਰ ਦੇ ਵਿੱਚ ਐਕਚੁਅਲ ਦੇ ਵਿੱਚ ਪਤਾ ਲੱਗੂਗਾ ਜਦੋਂ ਅਖੀਰ ਦੇ ਵਿੱਚ ਜਿਹੜਾ ਜੇ ਕਹਿ ਲਓ ਵੀ ਮੁਕਾਬਲੇ ਆ ਉਹ ਉਹਨਾਂ ਦੋ ਪਾਰਟੀਆਂ ਦੇ ਵਿਚਕਾਰ ਜਿਹੜੇ ਉਹ ਹੋਣਗੇ। ਸੋ ਕਿਸੇ ਸਟੇਟ ਦੇ ਵਿੱਚ ਇੱਦਾਂ ਹੁੰਦਾ ਆ ਵੀ ਜਿਹੜੇ ਟੌਪ 2 ਜਿਹੜੇ ਇਰਰਿਸਪੈਕਟਿਵ ਕਿਹੜੀ ਪਾਰਟੀ ਦੇ ਆ ਜਿਨ੍ਹਾਂ ਨੂੰ ਵੋਟਾਂ ਮਿਲੀਆਂ ਉਹਦੇ ਵਿੱਚ ਮੁਕਾਬਲਾ ਹੁੰਦਾ ਆ, ਅਤੇ ਕਈ ਜਗ੍ਹਾ ਦੇ ਉੱਤੇ ਦੋਨਾਂ ਪਾਰਟੀਆਂ ਦੇ ਵੱਖੋ ਵੱਖਰੇ ਜਿਹੜੇ ਟੌਪ ਦੇ ਹੁੰਦੇ ਆ ਉਹਨਾਂ ਦੇ ਦਰਮਿਆਨ ਜਿਹੜਾ ਉਹ ਮੁਕਾਬਲਾ ਹੁੰਦਾ ਆ। ਸੋ ਇਹ ਸਾਰਾ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਓਹਾਇਓ ਦੀ ਜਿਹੜੀ ਸਪੈਸ਼ਲ ਜਿਹੜੀ ਇਲੈਕਸ਼ਨ ਆ ਉਹ ਜਿੱਦਾਂ ਆਪਾਂ ਦੱਸ ਹੀ ਰਹੇ ਹਾਂ ਵੀ ਇਟਸ ਟੂ ਕਲੋਜ਼ ਟੂ ਕਾਲ ਜਿਹੜੀ ਹੈਗੀ ਆ। ਉਧਰ ਕੈਂਸਸ ਦੀ ਜਿਹੜੀ ਹੈਗੀ ਆ, ਉੱਦਾਂ ਜਿਹੜੇ ਟਰੋਏ ਵਾਲਡਰਸਨ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਉਹ ਧੰਨਵਾਦ ਆ ਉਹ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਕੀਤਾ ਆ। ਇਹੀ ਜਿਹੜੀ ਓਹਾਇਓ ਦੀ 12th ਕੰਗਰੈਸ਼ਨਲ ਡਿਸਟ੍ਰਿਕਟ ਹੈਗੀ ਆ, ਉੱਥੇ ਜਿਹੜੀ ਕਲੋਜ਼ ਕਾਲ ਚੱਲ ਰਹੀ ਆ, ਉਹ ਉੱਥੋਂ ਇਲੈਕਸ਼ਨ ਲੜ ਰਹੇ ਸੀਗੇ। ਸੋ ਇਹ ਸਪੈਸ਼ਲ ਇਲੈਕਸ਼ਨ ਜਿਹੜੀ ਆ ਉੱਥੇ ਹੋ ਰਹੀ ਹੈਗੀ ਆ। ਸੋ ਉਹਨਾਂ ਨੇ ਕਿਹਾ ਲਾਈਕ ਟੂ ਥੈਂਕ ਪ੍ਰੈਜ਼ੀਡੈਂਟ ਟਰੰਪ, ਮਿਸਟਰ ਟਰੰਪ, ਵੀ ਉਹ ਉਹਨਾਂ ਦੇ ਕਰਕੇ ਟਾਊਨ ਦੇ ਵਿੱਚ ਜਿਹੜੇ ਓਹਾਇਓ ਦੇ ਵਿੱਚ ਆਏ ਵੀ ਅਤੇ ਉਹਨਾਂ ਨੇ ਰੈਲੀ ਵੀ ਕੀਤੀ ਸੀਗੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਾਂਗਰਸਮੈਨ ਕ੍ਰਿਸਟੋਫਰ ਕਾਲਿਨਜ਼ ਹੈਗੇ ਆ ਨਿਊਯਾਰਕ ਤੋਂ, ਰਿਪਬਲਿਕਨ ਕਾਂਗਰਸਮੈਨ ਹੈਗੇ ਆ, ਉਹਨਾਂ ਨੂੰ ਅੱਜ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ ਕਿਉਂਕਿ ਉਹ ਇਨਸਾਈਡ ਟਰੇਡਿੰਗ ਦੇ ਵਿੱਚ ਇਨਵੋਲਵ ਸੀਗੇ। ਉਹਨਾਂ ਨੇ ਇਲੀਗਲੀ ਇੱਕ ਜਿਹੜੀ ਆ ਆਸਟ੍ਰੇਲੀਅਨ ਬਾਇਓਟੈਕਨੋਲੋਜੀ ਕੰਪਨੀ ਹੈਗੀ ਆ, ਉਹਦੇ ਬਾਰੇ ਜਿਹੜੀ ਟਿਪ ਆ ਉਹ ਆਪਣੇ ਸਨ ਨੂੰ ਜਿਹੜੀ ਦਿੱਤੀ, ਅਤੇ ਉਹ ਤੋਂ ਬਾਅਦ ਉਸਨੇ ਜਿਹੜੇ ਸਟਾਕ ਉਸ ਹਿਸਾਬ ਦੇ ਨਾਲ ਖਰੀਦੇ, ਤੇ ਇਸ ਕਰਕੇ ਜਿਹੜਾ ਆ ਕਾਂਗਰਸਮੈਨ ਕ੍ਰਿਸਟੋਫਰ ਕਾਲਿਨਜ਼ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਆ। ਬਿਲਕੁਲ, ਸੋ ਇਹ ਕਾਫੀ ਜਿਹੜੀ ਮਾੜੀ ਗੱਲ ਆ ਵੀ ਇਸ ਤਰੀਕੇ ਦੇ ਨਾਲ ਇੱਕ ਕਾਂਗਰਸਮੈਨ ਇਹੋ ਜਿਹੀ ਇਨਸਾਈਡ ਟਰੇਡਿੰਗ ਦੇ ਵਿੱਚ ਜਿਹੜਾ ਆ ਉਹ ਇਨਵੋਲਵ ਜਿਹੜਾ ਰਿਹਾ ਆ, ਅਤੇ ਹੁਣ ਉਸ ਨੂੰ ਇੰਡਾਈਟ ਕਰ ਦਿੱਤਾ ਹੈ, ਨਾਲ ਹੀ ਉਹਦੇ ਮੁੰਡੇ ਨੂੰ ਵੀ ਜਿਹੜਾ ਇੰਡਾਈਟ ਇਸ ਦੇ ਵਿੱਚ ਕੀਤਾ ਹੈਗਾ। ਕਿਉਂਕਿ ਜਿਹੜੀ ਇਹ ਕੰਪਨੀ ਹੈਗੀ ਆ ਇਹ ਮਲਟੀਪਲ ਸਿਲੋਰਸਿਸ ਜਿਹੜੀ ਡਰੱਗ ਪ੍ਰੋਡਿਊਸ ਕਰਦੀ ਆ, ਉਹਦੇ ਅਗੇਂਸਟ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਸੀ ਅਤੇ ਲਾ ਸੂਟ ਇਨਵੋਲਵ ਹੋਣਾ ਸੀ। ਉਸੇ ਚੱਕਰ ਦੇ ਵਿੱਚ ਇਹਨਾਂ ਨੇ ਜਿਹੜਾ 25 ਸਾਲਾਂ ਦਾ ਮੁੰਡਾ ਇਹਨਾਂ ਦਾ ਹੈਗਾ ਕੈਮਰੋਨ ਕਾਲਿਨਜ਼, ਉਹਨੂੰ ਸਾਰੀ ਇਨਫੋਰਮੇਸ਼ਨ ਫਾਰਵਰਡ ਕਰ ਦਿੱਤੀ, ਅਤੇ ਉਸ ਨੇ ਆਪਣੇ 1.4 ਮਿਲੀਅਨ ਜਿਹੜੇ ਸ਼ੇਅਰ ਆ ਉਹ ਵੇਚ ਦਿੱਤੇ, ਤਾਂ ਕਿ ਕਿਉਂਕਿ ਉਹਨਾਂ ਦੀ ਪ੍ਰਾਈਸ ਘਟਣੀ ਸੀ, ਅਤੇ ਇਕੱਲੇ ਉਸਨੇ ਆਪਣੇ ਨਹੀਂ ਵੇਚੇ, ਅਤੇ ਉਹਦੀ ਜਿਹੜੀ ਫਿਆਂਸੀ ਆ ਅਤੇ ਉਹਦਾ ਜਿਹੜਾ ਫਾਦਰ ਫਿਆਂਸੀ ਦਾ ਸਟੀਫਨ ਜ਼ਰਸਕੀ 66 ਸਾਲਾਂ ਦਾ, ਉਸਨੇ ਵੀ ਆਪਣੇ ਜਿਹੜੇ ਸ਼ੇਅਰ ਵੇਚੇ, ਅਤੇ ਹੋਰ ਵੀ ਉਸਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਿਆ ਵੀ ਜਲਦੀ ਤੋਂ ਜਲਦੀ ਜਿਹੜੇ ਸ਼ੇਅਰ ਆ ਵੇਚ ਦਿਓ। ਬਿਲਕੁਲ, ਸੋ ਪੂਰਾ ਲਾਣਾ ਹੀ ਜਿਹੜਾ ਆ ਉਹ ਲੱਗਾ ਹੋਇਆ ਸੀ ਇਨਸਾਈਡ ਟਰੇਡਿੰਗ ਦੇ ਵਿੱਚ। ਸੋ ਰਿਪਬਲਿਕਨ ਰਿਪਰੈਜ਼ੈਂਟੇਟਿਵ ਜਿਹੜੇ ਕ੍ਰਿਸ ਕਾਲਿਨਜ਼, ਉਹਦਾ ਮੁੰਡਾ ਅਤੇ ਇੱਕ ਹੋਰ ਬੰਦਾ, ਉਹਨਾਂ ਦੇ ਉੱਤੇ ਕਹਿੰਦੇ 13 ਕਾਊਂਟ ਲਾਏ ਨੇ ਸਿਕਿਉਰਿਟੀ ਫਰਾਡ ਦੇ, ਵਾਇਰ ਫਰਾਡ ਦੇ ਅਤੇ ਫਾਲਸ ਸਟੇਟਮੈਂਟਸ ਦੇ, ਅਤੇ ਜਿਹੜੇ ਕਥਿਤ ਤੌਰ ਦੇ ਉੱਤੇ ਇਨਸਾਈਡ ਟਰੇਡਿੰਗ ਸਕੀਮ ਜਿਹੜੀ ਆ ਉਹਨਾਂ ਨੇ ਇਹ ਕੀਤੀ ਸੀਗੀ। ਸੋ ਇਹਨਾਂ ਦੇ ਬਾਰੇ ਜੇ ਕਹਿੰਦੇ ਥੋੜ੍ਹਾ ਦੱਸੀਏ ਵੀ ਇਹ ਕਹਿੰਦੇ ਫਸਟ ਸਿਟਿੰਗ ਮੈਂਬਰ ਆਫ ਕਾਂਗਰਸ ਸੀ ਜਿਨ੍ਹਾਂ ਨੇ ਰਾਸ਼ਟਰਪਤੀ ਟਰੰਪ ਦੇ ਪ੍ਰੈਜ਼ੀਡੈਂਸ਼ੀਅਲ ਬਿਡ ਆ ਉਹਨਾਂ ਨੂੰ ਇਹਨਾਂ ਨੇ ਅੰਡੋਰਸ ਜਿਹੜਾ ਕੀਤਾ ਸੀ, ਅਤੇ ਉਹਨਾਂ ਨੇ ਅੱਜ ਸਵੇਰੇ ਅਟਰਨੀ ਆਫਿਸ ਜਿਹੜਾ ਮੈਨਹੈਟਨ ਦੇ ਵਿੱਚ ਆ ਉੱਥੇ ਜਾ ਕੇ ਆਪਣੇ ਆਪ ਨੂੰ ਆਤਮ ਸਮਰਪਣ ਜਿਹੜਾ ਉਸ 'ਤੇ ਕਰ ਦਿੱਤਾ ਆ। FBI ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। US ਅਟਰਨੀ ਆਫਿਸ ਜਿਹੜਾ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦਾ ਹੈਗਾ ਆ, ਉਹਨਾਂ ਦੇ ਪ੍ਰੋਸੀਕਿਊਟਰਸ ਕਹਿੰਦੇ ਆ ਵੀ ਇਹਨਾਂ ਦੇ ਖਿਲਾਫ ਹੁਣ ਕੇਸ ਜਿਹੜਾ ਉਹ ਲੜਨਗੇ, ਅਤੇ ਕਾਫੀ ਜਿਹੜੀ ਇਨਫੋਰਮੇਸ਼ਨ ਅਜੇ ਕਿਉਂਕਿ ਇਹ ਡਿਵੈਲਪਿੰਗ ਸਟੋਰੀ ਹੈਗੀ ਆ, ਅਜੇ ਇਸ ਦੇ ਬਾਰੇ ਹੌਲੀ ਹੌਲੀ ਇਸ ਦੇ ਵਿੱਚ ਪਤਾ ਲੱਗੂਗਾ। ਜੀ ਬਿਲਕੁਲ, ਸੋ ਕਹਿੰਦੇ ਵੀ ਰਿਪਰੈਜ਼ੈਂਟੇਟਿਵ ਕਾਲਿਨਜ਼ ਨੇ ਆਪਣਾ ਪਬਲਿਕ ਆਫਿਸ ਜਿਹੜਾ ਯੂਜ਼ ਕੀਤਾ ਹੈਗਾ, ਜਿਹੜੀ ਕਿ ਨੋਨ ਪਬਲਿਕ ਇਨਫੋਰਮੇਸ਼ਨ ਆਪਣੇ ਜਿਹੜੇ ਰਿਸ਼ਤੇਦਾਰਾਂ ਨੂੰ ਦੱਸਣ ਲਈ ਉਹਨਾਂ ਨੇ ਕਹਾਂ ਦੱਸਿਆ, ਅਤੇ ਤਾਂ ਕਿ ਆਪਣੇ ਉਨੀ ਸਟਾਕ ਅਰਲੀ ਵੇਚਦੇ ਕਿਉਂਕਿ ਘਾਟਾ ਨਾ ਪੈ ਜਾਏ। 25 ਤੋਂ 50 ਮਿਲੀਅਨ ਡਾਲਰ ਤੱਕ ਦੇ ਜਿਹੜੇ ਸਟਾਕਸ ਸੀਗੇ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰੀਏ, ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਫਾਇਰਸ ਜਿਹੜੀਆਂ ਚੱਲ ਰਹੀਆਂ
ਅਜੇ ਵੀ ਰੁਕਣ ਦਾ ਜਿਹੜਾ ਨਾਮ ਆ ਉਹ ਨਹੀਂ ਲੈ ਰਹੀਆਂ। ਮੈਂਡੋਸਿਨੋ ਕਾਉਂਟੀ ਦੇ ਵਿੱਚ ਜਿਹੜੀ ਅੱਗ ਆ ਲਗਾਤਾਰ ਉਸਦੇ ਕਹਿ ਲਓ ਵੀ ਭਾਂਬੜ ਉਸਦੇ ਮੱਚ ਰਹੇ ਆ। ਅਤੇ ਹੁਣੇ ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਵੀ ਔਰੰਜ ਕਾਉਂਟੀ ਦੇ ਵਿੱਚ ਵੀ ਇੱਕ ਜਗ੍ਹਾ ਦੇ ਉੱਤੇ ਰੀਸੈਂਟਲੀ ਇੱਕ ਅੱਗ ਜਿਹੜੀ ਉਹ ਸ਼ੁਰੂ ਹੋਈ ਆ। ਸੋ ਉਸ ਨੂੰ ਵੀ ਲੜਨ ਦੇ ਲਈ ਜਿਹੜੇ ਫਾਇਰ ਫਾਈਟਰ ਇਸ ਟਾਈਮ ਜੁਟੇ ਹੋਏ ਨੇ। 14,000 ਤੋਂ ਵੱਧ ਫਾਇਰ ਫਾਈਟਰਸ ਅਤੇ ਉਹਨਾਂ ਦੇ ਜਿਹੜੇ ਕਰੂ ਸਾਰੇ ਮੈਂਬਰਸ ਆ ਉਹ ਪੂਰੇ ਕੈਲੀਫੋਰਨੀਆ ਦੇ ਵਿੱਚ ਲੱਗੇ ਹੋਏ ਨੇ। ਅਤੇ ਇਹੀ ਨਹੀਂ, ਨੈਸ਼ਨਲ ਗਾਰਡ ਦੇ ਕਹਿੰਦੇ ਵੀ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਆਈ ਥਿੰਕ ਨੈਸ਼ਨਲ ਗਾਰਡ ਨੂੰ ਜਿਹੜਾ ਸੱਦਿਆ ਆ, ਉਹਨਾਂ ਨੂੰ ਪਹਿਲੋਂ ਕਹਿੰਦੇ 3 ਦਿਨਾਂ ਦੀ ਟ੍ਰੇਨਿੰਗ ਜਿਹੜੀ ਆ ਅੱਗ ਨੂੰ ਕਿੱਦਾਂ ਉਹਦੇ ਉੱਤੇ ਕਾਬੂ ਪਾਉਣਾ ਆ, ਕਿੱਦਾਂ ਕੀ ਕੁਛ ਕਰਨਾ ਆ, ਉਸ ਦੀ ਦਿੱਤੀ ਜਾਊਗੀ ਤਾਂ ਜੋ ਉਹਨਾਂ ਦੀ ਮਦਦ ਕੀਤੀ ਜਾ ਸਕੇ। ਫਾਇਰ ਫਾਈਟਰਸ ਇਸ ਗੱਲੋਂ ਵੀ ਹਰਜੋਤ ਸਿੰਘ ਜੀ ਇਸ ਸਾਲ ਜ਼ਿਆਦਾ ਦੁਖੀ ਨੇ ਕਿਉਂਕਿ ਪਿਛਲੇ ਸਾਲ ਦੀਆਂ ਜਿਹੜੀਆਂ ਪਿਛਲੇ ਸੀਜ਼ਨ ਦੀਆਂ ਜਿਹੜੀਆਂ ਫਾਇਰਸ ਆ ਉਹ ਬਹੁਤ ਕੁਛ ਮਹੀਨੇ ਪਹਿਲਾਂ ਹੀ ਜਾ ਕੇ ਜਿਹੜੀਆਂ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਪਾਇਆ ਸੀ। ਸੋ ਉਹਨਾਂ ਦੇ ਜਿਹੜੇ ਯੂਨੀਅਨ ਦੇ ਚੇਅਰਪਰਸਨ ਹੈਗੇ ਆ ਉਹ ਕਹਿ ਰਹੇ ਨੇ ਵੀ ਜਿਹੜੇ ਰਿਸੋਰਸਿਸ ਆ ਉਹ ਪੂਰੀ ਤਰ੍ਹਾਂ ਜਿਹੜੇ ਆ ਉਹ ਖਿੱਚੇ ਹੋਏ ਨੇ। ਅਤੇ ਕਿਉਂਕਿ ਹੁਣ ਹੈ ਤਾਂ ਬੰਦਾ ਹੀ ਹੈ ਕਿਹੜਾ ਮਸ਼ੀਨ ਆ, ਵੀ ਉਹ ਥੱਕ ਵੀ ਜਾਂਦੇ ਨੇ। 15-15 20 ਦਿਨ ਲਗਾਤਾਰ ਜਿਹੜੇ ਇਹ ਸ਼ਿਫਟਾਂ ਜਿਹੜੀਆਂ ਇਹਨਾਂ ਦੀਆਂ ਚੱਲ ਰਹੀਆਂ ਆ ਕਿਉਂਕਿ ਬਹੁਤ ਭਾਰੀ ਸਮਾਨ ਪਾ ਕੇ ਅਤੇ ਲਗਾਤਾਰ ਬਿਨਾਂ ਰੁਕੇ ਜਿਹੜੀ ਮਿਹਨਤ ਕਰਕੇ ਜਿਹੜੀਆਂ ਉਹ ਫਾਇਰ ਲਾਈਨਸ ਬਣਾਉਣੀਆਂ ਪੈਂਦੀਆਂ ਆ ਤਾਂ ਜੋ ਫਾਇਰਸ ਆ ਉਹਨਾਂ ਨੂੰ ਰੋਕਿਆ ਜਾ ਸਕੇ। ਸੋ ਕਾਫੀ ਵੱਡੀ ਜਿਹੜੀ ਇਸ ਟਾਈਮ ਸਿਚੁਏਸ਼ਨ ਬੈਡ ਸਿਚੁਏਸ਼ਨ ਜਿਹੜੀ ਆ ਉਹ ਬਣੀ ਹੋਈ ਆ ਜੀ। ਅਤੇ ਦੱਸਦੇ ਜਾਈਏ ਜਿਹੜੇ ਕਹਿੰਦੇ ਕਾਰ ਫਾਇਰ ਹੈਗੀ ਆ ਉਹਨੂੰ ਬੁਝਾਉਣ ਦੇ ਲਈ ਵੀ ਕਹਿੰਦੇ ਸਤੰਬਰ 1 ਤੱਕ ਟਾਈਮ ਲੱਗੇ। ਅਤੇ ਹੁਣ ਤੱਕ ਜੇ ਦੇਖਿਆ ਜਾਵੇ ਕਹਿੰਦੇ ਪੂਰੇ ਲਾਸ ਐਂਜਲਸ ਦੇ ਸਾਈਜ਼ ਜਿੰਨਾ ਏਰੀਆ ਜਿਹੜਾ ਆ ਇਹ ਅੱਗ ਦੀ ਭੇਂਟ ਚੜ੍ਹ ਗਿਆ ਹੈਗਾ ਆ। ਅਤੇ ਮੈਂਡੋਸਿਨੋ ਫਾਇਰ ਜਿਹੜੀ ਫਾਈਟ ਕਰ ਰਹੇ ਹੈਗੇ ਆ ਉਹ ਰੇਂਜ ਅਤੇ ਰਿਵਰ ਫਾਇਰਸ ਨਾਰਦਰਨ ਕੈਲੀਫੋਰਨੀਆ ਦੇ ਵਿੱਚ 3,86,000 ਏਕੜ ਜਿਹੜੇ ਆ ਹੁਣ ਤੱਕ ਅੱਗ ਨਾਲ ਸੜ ਗਏ ਆ। 47% ਅੱਜ ਦੀ ਸਵੇਰ ਤੱਕ ਸਿਰਫ ਜਿਹੜੀ ਫਾਇਰ ਆ ਉਹ ਕੰਟੇਨਡ ਹੋਈ ਆ, ਹਜੇ ਵੀ 53% ਬਾਹਰ ਆ। ਅਤੇ ਕਈ ਹਜੇ ਵੀ ਏਰੀਏ ਜਿਹੜੇ ਆ ਉੱਥੋਂ ਇਵੈਕੂਏਸ਼ਨ ਕੀਤੀ ਗਈ ਹੈਗੀ ਆ। ਇਹ ਆਪਾਂ ਮੈਂਡੋਸਿਨੋ ਕੰਪਲੈਕਸ ਫਾਇਰ ਦੀ ਗੱਲ ਕਰ ਰਹੇ ਸੀ, ਕਹਿੰਦੇ ਜੇ ਦੱਸਦੇ ਜਾਈਏ ਲਾਸਟ ਈਅਰ ਜਿਹੜੀ ਥੋਮਸ ਫਾਇਰ ਸੀਗੀ ਸੈਕੰਡ ਲਾਰਜੈਸਟ ਫਾਇਰ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ, ਉਹਨੂੰ ਬੁਝਾਉਣ ਦੇ ਲਈ 6 ਮਹੀਨੇ ਲੱਗ ਗਏ ਸੀ ਅਤੇ ਲਗਭਗ 2,81,893 ਏਕੜ ਉਹਦੇ ਵਿੱਚ ਸੜੇ ਸੀ ਇਨ ਵੈਂਚੁਰਾ ਅਤੇ ਸੈਂਟਾ ਬਾਰਬਰਾ ਕਾਉਂਟੀਜ਼ ਦੇ ਵਿੱਚ। ਬਿਲਕੁਲ ਹਰਜੋਤ ਸਿੰਘ ਜੀ, ਕਾਫੀ ਜਿਹੜੀ ਸਿਚੁਏਸ਼ਨ ਬੈਡ ਆ। ਸੋ ਕੱਲ੍ਹ ਵੀ ਜਿੱਦਾਂ ਆਪਾਂ ਦੱਸਿਆ ਸੀਗਾ ਵੀ ਇਹ ਹੁਣ ਤੱਕ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਅੱਗ ਆ ਵਾਈਲਡ ਫਾਇਰ ਜਿਹੜੀ ਆ ਉਹ ਬਣੀ ਹੋਈ ਆ। ਸੋ ਕਾਬੂ ਪਾਉਣ ਦੀਆਂ ਲਗਾਤਾਰ ਜਿਹੜੀਆਂ ਅਣਥੱਕ ਮਿਹਨਤਾਂ ਕੋਸ਼ਿਸ਼ਾਂ ਜਿਹੜੀਆਂ ਆ ਉਹਨਾਂ ਦੇ ਦੁਆਰਾ ਚੱਲ ਰਹੀਆਂ। ਜਿੰਨੀਆਂ ਵੀ ਤਸਵੀਰਾਂ ਆਪਾਂ ਦੇਖਦੇ ਹਾਂ ਉਹ ਦਿਲ ਨੂੰ ਦਹਿਲਾਉਣ ਵਾਲੀਆਂ ਹੀ ਜਾਪਦੀਆਂ ਆ। 34% ਤੱਕ ਜਿਹੜੀ ਇੱਕ ਫਾਇਰ ਆ ਉਹਨਾਂ ਦੇ ਵੱਲੋਂ ਜਿਹੜੀ ਰੈਂਚ ਫਾਇਰ ਆ ਉਸ ਦੇ ਉੱਤੇ ਕਾਬੂ ਪਾਇਆ ਗਿਆ ਆ। ਟੋਟਲ ਦੋਨਾਂ ਨੂੰ ਮਿਲਾ ਕੇ ਵੀ ਜਿਹੜਾ 34% ਬਣਦਾ ਆ। ਉੱਧਰ ਜਿਹੜੀ ਰਿਵਰ ਫਾਇਰ ਆ ਉਸ ਦੇ ਉੱਤੇ ਜਿਹੜਾ ਵਧੇਰੇ ਕਾਬੂ ਪਾਇਆ ਗਿਆ ਆ ਉਹ 78% ਤੱਕ ਉਸ ਦੇ ਉੱਤੇ ਕਾਬੂ ਪਾ ਲਿਆ ਗਿਆ। ਉਹ ਜਲਦ ਹੀ ਜਿਹੜੀ ਹੈ ਲੱਗਦਾ ਠੀਕ ਹੋ ਜਾਣੀ ਆ। ਪਹਿਲੋਂ ਇਸ ਜਿਹੜੀ ਰੈਂਚ ਫਾਇਰ ਆ ਇਸ ਦੇ ਬਾਰੇ ਕੈਲ ਫਾਇਰ ਵਾਲੇ ਕਹਿੰਦੇ ਸੀਗੇ ਵੀ ਸ਼ਾਇਦ 15 ਅਗਸਤ ਤੱਕ ਇਸ ਪੂਰੀ ਅੱਗ ਦੇ ਉੱਤੇ ਕਾਬੂ ਪਾ ਲਿਆ ਜਾਊਗਾ, ਪਰ ਜਿੱਦਾਂ ਦੇ ਹਰਜੋਤ ਸਿੰਘ ਜੀ ਹਾਲਾਤ ਬਣੇ ਨੇ, ਜਿੱਦਾਂ ਦਿਨ ਰਾਤ ਇਹ ਅੱਗ ਜਿਹੜੀ ਉਹ ਵੱਧ ਰਹੀ ਆ, ਸ਼ਾਇਦ ਇਹ ਇਹਨਾਂ ਨੂੰ ਤਰੀਕ ਅੱਗੇ ਤੱਕ ਮੂਵ ਕਰਨੀ ਪੈ ਸਕਦੀ ਆ। ਰੈਂਚ ਫਾਇਰ ਜੇ ਇਕੱਲੀ ਦੇਖੀ ਜਾਵੇ ਤਾਂ ਉਹ 20% ਹੀ ਜਿਹੜੀ ਅਜੇ ਤੱਕ ਕਾਬੂ ਦੇ ਵਿੱਚ ਆਈ ਆ ਜੀ। ਇਸੇ ਤਰ੍ਹਾਂ ਕਹਿੰਦੇ ਇਹ ਤੋਂ ਅਗਲੀ ਜਿਹੜੀ ਸਭ ਤੋਂ ਵੱਡੀ ਫਾਇਰ ਸੀਗੀ ਉਹ ਫਰਗੂਸਨ ਫਾਇਰ ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ ਸੀ, ਜਿਹਨੇ 94,992 ਏਕੜ ਜਿਹੜੇ ਆ ਉਹ ਸਾੜੇ ਹੈਗੇ ਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ 14,000 ਤੋਂ ਵੱਧ ਜਿਹੜੇ ਫਾਇਰ ਫਾਈਟਰ ਆ ਉਹ ਇਸ ਅੱਗ ਨੂੰ ਫਾਈਟ ਕਰ ਰਹੇ ਹੈਗੇ ਆ, ਜਿਨ੍ਹਾਂ ਦੇ ਵਿੱਚ ਪੂਰੇ USA ਦੇ ਵਿੱਚੋਂ ਨੈਸ਼ਨਲ ਗਾਰਡ ਵੀ ਆਏ ਹੋਏ ਆ ਅਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚੋਂ ਵੀ ਜਿਹੜੇ ਫਾਇਰ ਫਾਈਟਰ ਆਏ ਹੋਏ ਹੈਗੇ ਆ। ਇੱਕ ਵਾਰ ਫਿਰ ਆਪਾਂ ਪੰਜਾਬੀ ਜਿਹੜੀ USA ਦੀ ਟੀਮ ਵੱਲੋਂ ਬੇਨਤੀ ਕਰਦੇ ਹਾਂ, ਜਿਹੜੇ ਏਰੀਏ ਦੇ ਵਿੱਚ ਤੁਸੀਂ ਰਹਿੰਦੇ ਆ, ਜਿੱਥੇ ਵੀ ਤੁਹਾਡੇ ਏਰੀਏ ਦੇ ਵਿੱਚ ਫਾਇਰ ਫਾਈਟਰਸ ਹੈਗੇ ਆ, ਫਾਇਰ ਦੇ ਜਿਹੜੇ ਉਹਨਾਂ ਦੇ ਜਗ੍ਹਾ ਹੈਗੀਆਂ ਆ
ਉੱਥੇ ਉੱਥੇ ਜਾ ਕੇ ਜ਼ਰੂਰ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਦੀ ਐਪਰੀਸ਼ੀਏਸ਼ਨ ਜ਼ਰੂਰ ਕਰਿਆ ਕਰੋ। ਬਿਲਕੁਲ। ਇੱਕ ਦੇਖੋ ਹੁਣੇ ਆਫ ਦੀ ਏਅਰ ਇੱਕ ਕਾਲਰ ਸੀ, ਉਹ ਕਹਿੰਦੇ ਵੀ ਅੱਗ ਪਤਾ ਨਹੀਂ ਵਧੀ ਕਿੱਦਾਂ ਜਾਂਦੀ, ਇੰਨੀ ਅਮਰੀਕਾ ਦੇ ਵਿੱਚ ਮਸ਼ੀਨਰੀ ਆ, ਸ਼ਾਇਦ ਉਹਨਾਂ ਨੇ ਅੱਗ ਜਿਹੜੀ ਆ ਉਹ ਫੈਲਦੀ ਦੇਖੀ ਨਹੀਂ, ਵੀ ਜਦੋਂ ਹਵਾ ਆਉਂਦੀ ਆ ਨਾ ਜਿਹੜੇ 30-30 40-40 ਫੁੱਟ ਵੱਡੇ ਜਿਹੜੇ ਰੁੱਖ ਹੁੰਦੇ ਆ ਜਦੋਂ ਡਿੱਗਦੇ ਆ, ਉਹ ਇੰਨੀ ਵੱਡੀ ਲਾਈਨ ਜਿਹੜੀ ਕ੍ਰੀਏਟ ਕੀਤੀ ਨਹੀਂ ਜਾ ਸਕਦੀ। ਲੋਕ ਘਰਾਂ 'ਚ ਬੈਠੇ ਇੱਦਾਂ ਸੋਚਦੇ ਆ, ਸ਼ਾਇਦ ਕਈ ਲੋਕ ਵੀ ਇਹ ਬੜਾ ਆਸਾਨੀ ਜਿਹਾ ਕੰਮ ਆ, ਵੀ ਬੜੇ ਆਸਾਨੀ ਦੇ ਨਾਲ ਹਰ ਜਗ੍ਹਾ ਦੇ ਉੱਤੇ ਮਸ਼ੀਨ ਪਹੁੰਚਾਉਣੀ ਸੌਖੀ ਨਹੀਂ ਹੁੰਦੀ। ਜਿਹੜੇ ਮਾਊਂਟੇਨਸ ਦੇ ਵਿੱਚ ਜਿਹੜੀ ਆ ਉਹ ਪਹਾੜਾਂ ਦੇ ਵਿੱਚ ਹਰ ਜਗ੍ਹਾ ਤੇ ਨਹੀਂ ਲਈ ਜਾ ਸਕਦੀ। ਸੋ ਨੁਕਤਾਚੀਨੀ ਕਰਨੀ ਘਰਾਂ ਦੇ ਵਿੱਚ ਬਹਿ ਕੇ ਬਹੁਤ ਆਸਾਨ ਆ, ਵੀ ਐਪਰੀਸ਼ੀਏਟ ਕਰਨਾ ਵੀ ਦੇਖੋ ਕਿੰਨੇ ਤੁਸੀਂ ਇਹ ਦੇਖੋ ਵੀ ਰੱਬ ਨਾ ਕਰੇ ਜਿਹੜੇ ਮੁਲਕ ਤੋਂ ਅਸੀਂ ਆਏ ਉੱਥੇ ਕਿਤੇ ਇਦਾਂ ਦੀ ਗੱਲ ਹੋਈ ਹੁੰਦੀ ਕਿੰਨੇ ਲੋਕ ਮਰਨੇ ਸੀ, ਤੇ ਦੇਖੋ ਗਿਣਤੀ ਦੇ ਸਿਰਫ 7 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਨਾਲੇ ਜਿਹੜਾ ਨੈਚੁਰਲ ਡਿਜ਼ਾਸਟਰ ਹੁੰਦਾ ਨਾ, ਕੁਦਰਤੀ ਆਫਤਾਂ, ਕਹਿੰਦੇ ਭਈ ਅੱਗ ਅੱਗੇ ਪਾਣੀ ਅੱਗੇ ਕੋਈ ਨਹੀਂ ਲੜ ਸਕਦਾ ਹੈਗਾ। ਬਿਲਕੁਲ। ਆਪਾਂ ਦੇਖਿਆ ਜਾਪਾਨ ਕਿੰਨਾ ਤਰੱਕੀ ਦੇ ਉੱਤੇ ਮੁਲਕ ਆ, ਜਦੋਂ ਉੱਥੇ ਸੁਨਾਮੀ ਆਈ ਕਿੰਨੇ ਲੋਕ ਮਰ ਗਏ, ਘਰਾਂ ਦੇ ਘਰ ਸੜ ਗਏ, ਤਬਾਹ ਹੋ ਗਏ। ਸੋ ਵੋਲਕੈਨੋ ਦੇਖੋ ਉੱਥੇ ਘੱਟੋ ਘੱਟ ਇੰਨਾ ਕੁ ਤਾਂ ਹੈ ਨਾ ਵੀ ਲੋਕਾਂ ਨੂੰ ਸੇਫ ਤਾਂ ਉਹ ਕਰ ਰਹੇ ਆ ਨਾ। ਬਿਲਕੁਲ। ਦੇਖੋ ਲੋਕ ਇਵੈਕੂਏਟ ਕੀਤੇ ਆ, ਪਸ਼ੂਆਂ ਨੂੰ ਇਵੈਕੂਏਟ ਕਰ ਰਹੇ ਹੈਗੇ, ਜਾਨਵਰਾਂ ਨੂੰ। ਉਹ ਪੁਲਿਸ ਵਾਲੇ ਉਹਨਾਂ ਦੇ ਲੋਕਾਂ ਦੇ ਘਰਾਂ 'ਚ ਜਾ ਕੇ ਦਰਵਾਜ਼ੇ ਖੜਕਾ ਕੇ ਕਹਿੰਦੇ ਵੀ ਭਾਈ ਇੱਥੋਂ ਚੱਲ ਜਾਓ, ਆਪਣਾ ਜਿਹੜਾ ਇੰਪੋਰਟੈਂਟ ਸਟਾਫ ਜਿਹੜਾ ਹੈਗਾ ਆ, ਸਮਾਨ ਆ, ਉਹ ਲੈ ਕੇ ਚੱਲ ਜਾਓ। ਅੱਜ ਜਿੱਥੋਂ ਆਏ ਉੱਥੇ ਪਹਿਲੋਂ ਜਦੋਂ ਸੜਿਆ ਹੋਣਾ ਸੀ, ਪਹਿਲੋਂ ਸਾਰਾ ਕੁਝ, ਫਿਰ ਲੋਕਾਂ ਨੂੰ ਪਤਾ ਲੱਗਣਾ ਸੀਗਾ ਵੀ ਇਹ ਕੁਛ ਹੁੰਦਾ ਹੈ। ਸੋ ਐਪਰੀਸ਼ੀਏਟ ਨਹੀਂ ਕਰਦੇ ਲੋਕ। ਨੁਕਤਾਚੀਨੀ ਘਰੇ ਬੈਠੇ ਜਿਹੜੀਆਂ ਆ ਉਹ ਕਰਨੀਆਂ ਬਹੁਤ ਆਸਾਨ ਹੁੰਦੀਆਂ। ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ, ਜਿਹੜੇ ਕੁਛ ਕੁ ਇੱਦਾਂ ਦੇ ਕਹਾਂਗੇ, ਉਹ ਕਹਿਣਾ ਨਹੀਂ ਚਾਹੀਦਾ, ਪਰ ਕੁਛ ਕੁ ਕਿਰਤਘਣ ਇੱਦਾਂ ਦੀਆਂ ਗੱਲਾਂ ਕਰ ਜਾਂਦੇ ਆ। ਉਹ ਚੰਗਾ ਨਹੀਂ ਲੱਗਦਾ। ਵੀ ਐਪਰੀਸ਼ੀਏਟ ਕਰੋ ਵੀ ਤੁਹਾਡੇ ਲਈ ਇਹ ਸਾਰਾ ਕੁਛ ਆ, ਤੁਹਾਡੀ ਸੇਫਟੀ ਲਈ ਸਾਰਾ ਕੁਛ। ਕਿਤੇ ਨਾ ਉਹਨਾਂ ਦੇ ਫਾਇਰ ਵਾਲਿਆਂ ਦੇ ਲਾਗੇ ਜਾ ਕੇ ਦੇਖਿਓ ਵੀ ਕਿੰਨੇ 18 ਘੰਟੇ ਉਹ ਵਿਚਾਰੇ ਕੰਮ ਕਰਦੇ ਹੈਗੇ। ਭਾਰ ਕਿੰਨਾ ਉਹਨਾਂ ਨੇ ਚੱਕਿਆ ਹੁੰਦਾ, ਭਾਰ ਚੱਕਿਆ ਹੁੰਦਾ। ਇੱਥੋਂ ਜਦੋਂ ਗਰੋਸਰੀ ਚੱਕਣ ਲਈ ਥੈਲਾ ਹੁੰਦਾ ਤਾਂ ਆਪਾਂ ਕਹਿੰਦੇ ਵੀ ਰੇੜੀ ਚੱਕ ਲਈਏ ਨਾਲ ਦੇ ਨਾਲ, ਹਨਾ। ਸੋ ਇਦਾਂ ਦੀਆਂ ਗੱਲਾਂ ਸ਼ੋਭਦੀਆਂ ਨਹੀਂ। ਸੋ ਇਹ ਗੱਲ ਜਿਹੜੀ ਆ ਉਹਨਾਂ ਦੀ ਐਪਰੀਸ਼ੀਏਟ ਕਰਨੀ ਚਾਹੀਦੀ ਆ, ਨਾ ਕਿ ਕ੍ਰਿਟੀਸਾਈਜ਼ ਕਰਨਾ ਚਾਹੀਦਾ। ਨੈਚੁਰਲ ਡਿਜ਼ਾਸਟਰ ਅੱਗੇ ਜ਼ੋਰ ਕਿਸੇ ਦਾ ਚੱਲਦਾ ਨਹੀਂ ਹੈਗਾ। ਆਪਾਂ ਦੇਖਿਆ ਸਾਰੇ ਕਿੰਨੇ ਮੁਲਕਾਂ ਦੇ ਵਿੱਚ ਕਿਤੇ ਭੂਚਾਲਾਂ ਦਾ, ਕਿਤੇ ਵੋਲਕੈਨੋਆਂ ਦਾ, ਕਿਤੇ ਅੱਗ ਲੱਗਦੀ ਆ, ਕਿਤੇ ਫਲੱਡ ਆ ਜਾਂਦੇ ਆ, ਪਰ ਫਿਰ ਵੀ ਸਭ ਤੋਂ ਪਹਿਲਾਂ ਜਿਹੜੀ ਆ ਇਹ ਬੰਦੇ ਦੀ ਜ਼ਿੰਦਗੀ, ਜਿਹੜੇ ਬੰਦੇ ਨੂੰ ਤੇ ਜਾਨਵਰਾਂ ਨੂੰ ਬਚਾਉਂਦੇ ਹੈਗੇ ਆ। ਪ੍ਰੋਪਰਟੀ ਤਾਂ ਕਹਿੰਦੇ ਚਲੋ ਫਿਰ ਵੀ ਜਦ ਮਰਜੀ ਬਚ ਜਾਊਗੀ, ਬਣਾਈ ਜਾ ਸਕਦੀ ਮੁੜ ਕੇ ਜੀ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਚੱਲਦਾ ਰਹੇਗਾ। BJ's Gears ਪਿਛਲੇ 25 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears, ਨੰਬਰ 916 372 3518 916 372 3518। ਸੈਕਰਾਮੈਂਟੋ ਅਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਮਈ ਅਤੇ ਜੂਨ ਮਹੀਨੇ ਦੇ ਲਈ ਸਪੈਸ਼ਲ PTO ਇੰਸਟਾਲੇਸ਼ਨ ਆਊਟ ਆਫ ਡੋਰ ਸਿਰਫ $4200 ਵਿੱਚ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ।
हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸਿਨਕਲੇਅਰ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹਨਾਂ ਕੋਲ ਡੀਜ਼ਲ ਟਰੱਕਸ ਲਈ DEF ਵੀ ਉਪਲਬਧ ਹੈ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ ਵੈਸਟ ਸੈਕਰਾਮੈਂਟੋ। 916 372 2893 916 372 2893। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸਤਿ ਸ੍ਰੀ ਅਕਾਲ, ਮੇਰਾ ਨਾਮ ਹੈਗਾ ਰਜੇਸ਼ਵਰ ਲਾਲੀ। ਮੈਂ ਬੋਲਦਾ ਹਾਂ ਮਿਨੀ ਪੰਜਾਬ ਸਰੀ BC ਤੋਂ। ਸਤਿ ਸ਼੍ਰੀ ਅਕਾਲ, ਮੈਂ ਸਿਮਰਤ ਲਾਲੀ ਹਾਂ ਸਰੀ BC ਤੋਂ। ਸੁਣਦੇ ਰਹੋ ਪੰਜਾਬੀ ਰੇਡੀਓ USA। ਹਰ ਕਹਾਣੀ 'ਚ ਇੱਕ ਨਾਇਕ ਹੁੰਦਾ ਹੈ ਤੇ ਇੱਕ ਖਲਨਾਇਕ, ਪਰ ਮੇਰੀ ਕਹਾਣੀ ਥੋੜੀ ਵੱਖਰੀ ਆ। ਇਹਦਾ ਨਾਇਕ ਵੀ ਮੈਂ ਆ ਤੇ ਖਲਨਾਇਕ ਵੀ। ਡ੍ਰੀਮ ਰਿਐਲਿਟੀ ਟੀਮ ਪੇਸ਼ ਕਰਦੀ ਹੈ ਮਿੰਟੂ ਗੁਰਸਰੀਆ ਦੀ ਸਵੈ ਜੀਵਨੀ ਤੇ ਆਧਾਰਿਤ ਮੂਵੀ ਡਾਕੂਆਂ ਦਾ ਮੁੰਡਾ। ਰੁਪਿੰਦਰ ਗਾਂਧੀ ਵਰਗੀਆਂ ਹਿੱਟ ਮੂਵੀਆਂ ਦੇ ਵਿੱਚ ਅਦਾਕਾਰੀ ਕਰਨ ਵਾਲੇ ਦੇਵ ਖਰੋੜ ਅਤੇ ਨਿਰਦੇਸ਼ਕ ਮਨਦੀਪ ਬੈਣੀਪਾਲ ਦੇ ਦੁਆਰਾ ਮੂਵੀ ਡਾਕੂਆਂ ਦਾ ਮੁੰਡਾ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ 10 ਅਗਸਤ ਦਿਨ ਸ਼ੁੱਕਰਵਾਰ ਨੂੰ। ਤੁਰ ਪਿਆ ਨਾ ਪਿਓ ਦਾਦੇ ਦੀ ਲਈ ਬਣ ਕੇ ਨਾ ਹੋਈ ਡਾਕੂਆਂ ਦਾ ਮੁੰਡਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਤੇ ਹਰਜੋਤ ਸਿੰਘ ਜੀ। ਆਪਾਂ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਆਪਾਂ ਵੱਧਦੇ ਹਾਂ ਤੇ ਬਿਲਕੁਲ ਮਿੰਟੂ ਗੁਰਸਰੀਆ ਹੋਣਾ ਦੀ ਜੀਵਨ ਦੇ ਆਧਾਰ ਤੇ ਜਿਹੜੀ ਮੂਵੀ ਇਸ ਵੀਕਐਂਡ ਤੇ ਇਸ ਫਰਾਈਡੇ ਨੂੰ ਜਿਹੜੀ ਰਿਲੀਜ਼ ਹੋਣੀ ਆ ਵੱਖ-ਵੱਖ ਡਾਕੂਆਂ ਦਾ ਮੁੰਡਾ ਜਿਹੜਾ ਮੂਵੀ ਦਾ ਨਾਂ ਹੈ, ਤਾਂ ਵੱਖ-ਵੱਖ ਜਿਹੜੇ ਸਿਨੇਮਾ ਘਰਾਂ ਦੇ ਵਿੱਚ। ਸੋ ਜ਼ਰੂਰ ਦੇਖੋ ਅੱਜ ਦੇ ਜਿੱਦਾਂ ਦੇ ਹਾਲਾਤ ਹਰਜੋਤ ਸਿੰਘ ਜੀ ਉੱਥੇ ਬਣੇ ਆ। ਸੋ ਆਈ ਥਿੰਕ ਬੜੀ ਇੱਕ ਇੰਪੋਰਟੈਂਟ ਤੇ ਸਹੀ ਪ੍ਰੇਰਨਾ ਵਾਲੀ ਜਿਹੜੀ ਮੂਵੀ ਆ, ਉਹ ਮੋਟੀਵੇਸ਼ਨਲ ਮੂਵੀ ਹੈਗੀ ਆ ਬੱਚਿਆਂ ਦੇ ਲਈ ਵੀ ਹੋਰਨਾਂ ਦੇ ਲਈ ਵੀ। ਤੇ ਜ਼ਰੂਰ ਲੈ ਕੇ ਜਾਇਓ ਆਪਣੇ ਬੱਚਿਆਂ ਨੂੰ ਵੀ, ਆਪ ਵੀ ਪਰਿਵਾਰਾਂ ਸਮੇਤ ਜਾ ਕੇ ਦੇਖਿਓ। ਬਿਲਕੁਲ। ਐਲਗਰੋਵ ਦੇ ਵਿੱਚ, ਟ੍ਰੇਸੀ 'ਚ, ਯੂਬਾ ਸਿਟੀ, ਫਰੀਮਾਉਂਟ, ਕਲੋਵਿਸ, ਬੇਕਰਸਫੀਲਡ, ਓਨਟਾਰੀਓ, ਕੈਲੀਫੋਰਨੀਆ, ਫੈਡਰਲ ਵੇ, ਵਾਸ਼ਿੰਗਟਨ ਤੇ ਜਮੈਕਾ, ਨਿਊਯਾਰਕ, ਇਹਨਾਂ ਜਿਹੜੇ ਸਿਨੇਮਾ ਘਰਾਂ ਦੇ ਵਿੱਚ ਇਹ ਮੂਵੀ ਜਿਹੜੀ ਆ ਲੱਗ ਰਹੀ ਆ। ਜਲਦੀ ਹੀ ਜਿਹੜਾ ਇਸ ਦਾ ਕਿੱਥੇ ਕਿੱਥੇ ਲੱਗਣੀ ਆ ਉਸ ਦੇ ਬਾਰੇ ਜਿਹੜਾ ਪੋਸਟ ਅਸੀਂ ਫੇਸਬੁੱਕ ਦੇ ਉੱਤੇ ਪਾਵਾਂਗੇ, ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਅੱਗੇ ਤੋਂ ਅੱਗੇ ਜਿਹੜੀ ਉਹ ਸ਼ੇਅਰ ਤੁਸੀਂ ਕਰੋ, ਤਾਂ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਸਾਥ ਵੀ ਦਿਓ ਜੀ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਇੱਕ ਜਿਸ ਤਰ੍ਹਾਂ ਪ੍ਰੇਰਨਾ ਵਾਲੀ ਖਬਰਾਂ ਆ, ਕੱਲ ਬਜ਼ੁਰਗ ਦੀ ਆਪਾਂ ਕਹਿੰਦੇ ਸੀ 71 ਸਾਲਾਂ ਦਾ ਬਜ਼ੁਰਗ ਨੂੰ ਕੁੱਟਿਆ ਗਿਆ, ਤੇ ਹੁਣ ਇੱਕ 95 ਸਾਲਾਂ ਦੇ ਬਜ਼ੁਰਗ ਨੇ ਆਪਣੇ ਨੇ ਬੜਾ ਮਾਰਕਾ ਮਾਰਿਆ। ਬਿਲਕੁਲ ਜੀ। ਕੈਨੇਡੀਅਨ ਬਜ਼ੁਰਗਾਂ ਦੇ ਲਈ ਕਹਿੰਦੇ ਖੇਡਾਂ ਜਿਹੜੀਆਂ ਆ ਉਹ ਕਰਵਾਈਆਂ ਜਾਂਦੀਆਂ ਸੀ। ਉਹਨਾਂ ਹੀ ਖੇਡਾਂ ਦੇ ਵਿੱਚ
ਇਹ ਜਿਹੜੇ 95 ਸਾਲਾ ਸਰਦਾਰ ਅਤਰ ਸਿੰਘ ਸੇਖੋਂ ਜਿਹੜੇ ਸਾਊਥ ਸਰੀ ਦੇ ਵਿੱਚ ਹੋ ਰਹੀਆਂ ਖੇਡਾਂ ਆ ਉਹਨਾਂ ਵਿੱਚ ਉਹਨਾਂ ਨੇ ਹਿੱਸਾ ਲਿਆ ਅਤੇ ਉਹਨਾਂ ਨੇ ਕੁੱਲ 9 ਸੋਨੇ ਦੇ ਜਿਹੜੇ ਤਗਮੇ ਆ ਇਸ ਮੁਕਾਬਲਿਆਂ ਦੇ ਵਿੱਚ ਉੱਥੇ ਉਹਨਾਂ ਨੇ ਜਿੱਤੇ ਆ। 100 ਮੀਟਰ 200 ਮੀਟਰ 400 ਮੀਟਰ ਤੋਂ ਇਲਾਵਾ ਉਹਨਾਂ ਨੇ ਸ਼ਾਟ ਪੁੱਟ, ਜਿਹੜੀ ਹੈਮਟ ਥਰੋ, ਵੇਟ ਥਰੋ, ਜੈਵਲਿਨ ਥਰੋ, ਡਿਸਕਸ ਥਰੋ ਦੇ ਵਿੱਚ ਭਾਗ ਲੈਂਦੇ ਆ ਜਿਹੜੇ ਉਹਨਾਂ ਨੇ ਇਹ ਤਗਮੇ ਜਿਹੜੇ ਆ ਉਹ ਜਿੱਤੇ ਆ। ਬਾਬਾ ਜੀ ਕਹਿੰਦੇ ਆ ਇਹ ਸਰਦਾਰ ਅਤਰ ਸਿੰਘ ਹੁਣੀ ਜਿਹੜੇ ਰੈਕਸਡੇਲ ਟੋਰੰਟੋ ਦੇ ਵਿੱਚ ਰਹਿੰਦੇ ਆ ਅਤੇ ਪਿਛਲਾ ਪਿੰਡ ਜਿਹੜੇ ਖੰਨੇ ਕੋਲ ਚੱਕ ਮਾਫੀ ਆ ਅਤੇ 1988 ਤੋਂ ਜਿਹੜਾ ਉਹ ਕੈਨੇਡਾ ਦੇ ਵਿੱਚ ਉਹ ਰਹਿ ਰਹੇ ਆ। ਸੋ ਕਮਾਲ ਜਿਹੜੀ ਉਹਨਾਂ ਨੇ ਕਰ ਦਿੱਤੀ ਆ, ਪ੍ਰੇਰਨਾ ਜਿਹੜੀ ਆ ਉਹ ਦੇਖੋ ਕਿੱਡੀ ਹੈਗੀ ਆ। ਨਾਲ ਹੀ ਜਿਹੜੇ ਲਿਖਣ ਵਾਲੇ ਨੇ ਲਿਖਿਆ ਵੀ ਕਹਿੰਦੇ ਵੀ ਕਈ ਤਾਂ ਇਸ ਉਮਰ ਤੱਕ ਪਹੁੰਚਦੇ ਨਹੀਂ ਆ ਅਤੇ ਜਿਹੜੇ ਪਹੁੰਚਦੇ ਆ ਢਿਚਕੂ ਢਿਚਕੂ ਇੱਕ ਹਿਸਾਬ ਦੇ ਨਾਲ ਜਿਹੜਾ ਉਹਨਾਂ ਦਾ ਜਿਹੜਾ ਕੰਮ ਹੋਇਆ ਹੁੰਦਾ ਆ। ਸੋ ਇਹ ਵੀ ਜਿਹੜੇ ਫੌਜਾ ਸਿੰਘ ਨੇ ਇਸ ਕੰਮ ਦੇ ਵਿੱਚ ਮੈਂ ਕਹਿ ਸਕਦਾ ਵੀ ਜਿਹੜੇ ਸਭ ਤੋਂ ਪਹਿਲਾਂ ਜਿਹੜੇ ਉਹ ਚਰਚਾ ਦੇ ਵਿੱਚ ਆਏ ਸੀ, ਜਿਹੜੇ ਰੌਸ਼ਨੀ ਦੇ ਵਿੱਚ ਉਹ ਆਏ ਸੀ। ਹੋ ਸਕਦਾ ਉਹ ਤੋਂ ਪਹਿਲਾਂ ਵੀ ਕਈ ਬਜ਼ੁਰਗ ਉਹਨਾਂ ਤੋਂ ਵੀ ਤਗੜੇ ਜਿਹੜੇ ਆ ਉਹ ਕੰਮ ਕਰਦੇ ਰਹੇ ਹੁਣ, ਪਰ ਚਰਚਾ ਦਾ ਵਿਸ਼ਾ ਅਤੇ ਰੌਸ਼ਨੀ ਦੇ ਵਿੱਚ ਉਹਨਾਂ ਨੇ ਇੱਦਾਂ ਬਜ਼ੁਰਗਾਂ ਦੀਆਂ ਦੌੜਾਂ ਇੱਦਾਂ ਦੀਆਂ ਚੀਜ਼ ਨੂੰ ਆਪਣੇ ਪੰਜਾਬੀਆਂ ਦੇ ਵਿੱਚ ਲਿਆਂਦਾ। ਫਿਰ ਇੱਕ ਮਾਨ ਕੌਰ, ਬੀਬੀ ਮਾਨ ਕੌਰ ਹੁਣੀ ਸੀਗੇ, ਉਹ ਵੀ ਸੀਗੇ ਸਾਡੇ ਇੱਥੇ ਜਿਹੜੇ ਗੁਲਚਮਨ ਸਿੰਘ ਹੁਣੀ ਸੈਨ ਹੋਜ਼ੇ ਦੇ ਵਿੱਚ ਉਹ ਵੀ ਸੀਗੇ, ਹੁਣ ਉਹ ਚੜ੍ਹਾਈ ਕਰਕੇ ਇੰਟਰਵਿਊ ਵੀ ਕੀਤੀ, ਉਹ ਵੀ ਚੰਗੇ ਦੜਾਕ ਸੀਗੇ। ਸੋ ਇੱਦਾਂ ਦੇ ਜਿਹੜੇ ਬਜ਼ੁਰਗ ਨੇ ਬੜੇ ਪ੍ਰੇਰਨਾ ਸਰੋਤ ਜਿਹੜੇ ਹੈਗੇ ਨੇ। ਸੋ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਬਾਕੀਆਂ ਨੂੰ ਜਿਹੜੇ ਦੇਖ ਕੇ ਇਹਨਾਂ ਦੇ ਵੱਲ ਦੇਖ ਕੇ ਜਿਹੜੀ ਆ ਮੋਟੀਵੇਸ਼ਨ ਪ੍ਰੇਰਨਾ ਲੈਣੀ ਚਾਹੀਦੀ ਆ ਵੀ ਆਪਾਂ ਲਗਾਤਾਰ ਜਿਹੜੀ ਮਿਹਨਤ ਆ ਉਹ ਕਰਦੇ ਰਹੀਏ। ਅਤੇ ਫਿਰ ਗੁਰਦਾਸ ਮਾਨ ਦੇ ਗੀਤ ਵਾਂਗੂ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਦੇ ਵਿੱਚ ਕੀ ਰੱਖਿਆ, ਫਿਰ ਉਹ ਚੀਜ਼ ਜਿਹੜੀ ਉਹ ਗੱਲ ਬਣ ਜਾਂਦੀ ਆ। ਸੋ ਇਸੇ ਤਰ੍ਹਾਂ ਰਾਜਕਰਮਵੀਰ ਸਿੰਘ ਜੀ, ਫ੍ਰਿਜਨੋ ਏਰੀਏ ਦੇ 2 ਜਿਹੜੇ ਬਜ਼ੁਰਗ ਨੌਜਵਾਨ ਹੈਗੇ ਆ ਉਹ ਪਿਛਲੀਆਂ 40ਵੀਆਂ ਸੀਨੀਅਰ ਓਲੰਪਿਕ ਖੇਡਾਂ ਹੋਈਆਂ ਸੀਗੀਆਂ ਐਲਵਰਕੀ ਦੇ ਵਿੱਚ, ਐਲਵਰਕਰਕੀ ਦੇ ਵਿੱਚ, ਨਿਊ ਮੈਕਸੀਕੋ ਦੇ ਵਿੱਚ। ਉੱਥੇ ਉਹਨਾਂ ਨੇ ਜਿਹੜਾ ਹਿੱਸਾ ਲਿਆ 2 ਜਿਹੜੇ ਇਹ ਕਹਿੰਦੇ ਵੀ ਸੀਨੀਅਰ ਨੌਜਵਾਨ ਗੁਰਬਖਸ਼ ਸਿੰਘ ਸਿੱਧੂ ਜਿਨ੍ਹਾਂ ਨੇ ਹੈਮਰ ਥਰੋ ਦੇ ਵਿੱਚ ਸੋਨੇ ਦਾ ਤਗਮਾ ਅਤੇ ਡਿਸਕਸ ਥਰੋ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸੇ ਤਰ੍ਹਾਂ ਸੁਖਨੈਣ ਸਿੰਘ ਟ੍ਰਿਪਲ ਜੰਪ ਅਤੇ ਲੌਂਗ ਜੰਪ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਅਤੇ 50 ਮੀਟਰ ਡੈਸ਼ ਰੇਸ ਦੇ ਵਿੱਚ ਉਹਨੂੰ ਬ੍ਰੌਂਜ਼ ਮੈਡਲ ਦੇ ਨਾਲ ਸਬਰ ਕਰਨਾ ਪਿਆ ਸੀ। ਸੋ ਸੁਖਨੈਣ ਸਿੰਘ ਅਤੇ ਗੁਰਬਖਸ਼ ਸਿੰਘ ਸਿੱਧੂ ਜਿਹੜੇ ਆ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਗੇਮਾਂ ਹੈਗੀਆਂ ਉਹ ਪੂਰੇ ਅਮਰੀਕਾ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਉਹਨਾਂ ਦੇ ਵਿੱਚ ਹਿੱਸਾ ਲੈਂਦੇ ਰਹਿੰਦੇ ਆ ਅਤੇ ਪੰਜਾਬੀ ਭਾਈਚਾਰੇ ਦਾ ਨਾਮ ਜਿਹੜਾ ਉੱਚਾ ਕਰਦੇ ਆ। ਬਿਲਕੁਲ। ਸੋ ਫ੍ਰਿਜਨੋ ਨਿਵਾਸੀ ਜਿਹੜੇ ਹੈਗੇ ਆ ਦੋਨੋਂ ਹੀ ਬੜੇ ਵਧਾਈ ਦੇ ਪਾਤਰ ਹੈਗੇ ਆ ਜਿਨ੍ਹਾਂ ਨੇ ਪਿਛਲੇ ਮਹੀਨੇ ਜਿਹੜੀਆਂ ਸੀਨੀਅਰ ਓਲੰਪਿਕਸ ਹੋਈਆਂ ਸੀਆਂ ਉਹਨਾਂ ਦੇ ਵਿੱਚ ਹਿੱਸਾ ਲਿਆ। ਅਤੇ ਬੜਾ ਅਨਫੋਰਚੂਨੇਟ ਪਾਰਟ ਇਹ ਆ ਵੀ ਮੀਡੀਆ ਵਾਲੇ ਜਿਹੜੇ ਆ ਇੰਨਾ ਉਹਨਾਂ ਨੂੰ ਚੱਕਦੇ ਨਹੀਂ ਹੈਗੇ। ਜ਼ਰੂਰ ਆਪਾਂ ਉਹਨਾਂ ਦੇ ਕਿਸੇ ਕੋਲ ਕੰਟੈਕਟ ਹੋਇਆ ਜ਼ਰੂਰ ਸਾਨੂੰ ਪੰਜਾਬੀ ਰੇਡੀਓ USA ਦੇ ਉੱਤੇ ਉਹਨਾਂ ਦਾ ਕੰਟੈਕਟ ਦਿਓ, ਆਪਾਂ ਉਹਨਾਂ ਦੀ ਇੰਟਰਵਿਊ ਕਰਨਾ ਚਾਹੁੰਦੇ ਤਾਂ ਕਿ ਜਿਹੜੇ ਆ ਹੋਰ ਆਪਣੇ ਬਜ਼ੁਰਗ ਆ ਉਹਨਾਂ ਨੂੰ ਮੋਟੀਵੇਸ਼ਨ ਮਿਲੇ। ਬਿਲਕੁਲ ਬਿਲਕੁਲ, ਬਹੁਤ ਜਿਹੜੀ ਵਧੀਆ ਗੱਲ ਆ ਇਹ ਹੋਵੇਗੀ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਵੱਧਦੇ ਹਾਂ। ਜਿਹੜਾ ਵੈਸਟ ਵਰਜੀਨੀਆ ਦਾ ਹਾਊਸ ਦੀ ਇੱਕ ਕਮੇਟੀ ਆ ਉਹਨਾਂ ਨੇ ਜਿਹੜੀ ਇੱਕ ਨਵੀਂ ਅਲੱਗ ਚੀਜ਼ ਜਿਹੜੀ ਸ਼ਾਇਦ ਉੱਥੇ ਹੋ ਸਕਦੀ ਆ, ਪੂਰੇ ਦੇ ਪੂਰੇ ਸੂਬੇ ਦਾ ਜਿਹੜਾ ਸੁਪਰੀਮ ਕੋਰਟ ਆ ਉਸ ਨੂੰ ਇੰਪੀਚ ਜਿਹੜੀ ਆ ਕਰਨ ਦੀ ਇਸ ਟਾਈਮ ਟਰਾਈ ਉਹਨਾਂ ਦੀ ਹੈਗੀ ਆ। ਹਾਊਸ ਜੁਡੀਸ਼ਰੀ ਕਮੇਟੀ ਆ ਉਹਨਾਂ ਨੇ 14 ਆਰਟੀਕਲ ਇੰਪੀਚਮੈਂਟ ਦੇ ਜਿਹੜੇ 4 ਸਿਟਿੰਗ ਜੱਜ ਹੈਗੇ ਵੈਸਟ ਵਰਜੀਨੀਆ ਸੁਪਰੀਮ ਕੋਰਟ ਆਫ ਅਪੀਲਸ ਆ ਉਹਨਾਂ ਦੇ ਖਿਲਾਫ ਅਪਰੂਵ ਕਰ ਦਿੱਤੇ ਆ, ਓਕੇ ਕਰ ਦਿੱਤੇ ਆ। ਸੋ ਉਹਦੇ ਉੱਤੇ ਹੁਣ ਜਿਹੜੀ ਜੇ ਵੋਟ ਹੁੰਦੀ ਆ ਅਤੇ ਜੇ ਇਹਨਾਂ ਦੇ ਇੰਪੀਚਮੈਂਟ ਦੇ ਹੱਕ ਦੇ ਵਿੱਚ ਜਾਂਦੇ ਆ ਅਤੇ ਚਾਰੇ ਦੇ ਚਾਰੇ ਜੱਜ ਜਿਹੜੇ ਸੁਪਰੀਮ ਕੋਰਟ ਦੇ ਆ ਉਹਨਾਂ ਨੂੰ ਜਿਹੜਾ ਕੰਮ ਤੋਂ ਜਿਹੜਾ ਕੱਢਿਆ ਜਾ ਸਕਦਾ ਆ। ਜੱਜ ਨੂੰ ਲਾਉਣਾ, ਪ੍ਰੈਜ਼ੀਡੈਂਟ ਨੂੰ ਲਾਉਣਾ ਵਿਦਆਊਟ ਇੰਪੀਚਮੈਂਟ ਜਿਹੜਾ ਆ ਉਹ ਇੰਪੋਸੀਬਲ ਜਿਹੜੀ ਹੁੰਦੀ ਆ। ਸੋ ਇੰਪੀਚਮੈਂਟ ਵੀ ਕਹਿੰਦੇ ਉਸ ਦੇ ਵਿੱਚ ਅਨਨੈਸੈਸਰੀ ਐਂਡ ਲੈਵਿਸ਼ ਸਪੈਂਡਿੰਗ ਆਫ ਟੈਕਸ ਪੇਅਰ ਡਾਲਰਸ ਜਿਹੜੇ ਆ ਉਹ ਉਸ ਦੇ ਵਿੱਚ ਹੈਗਾ ਆ। ਮਾਲ ਐਡਮਿਨਿਸਟ੍ਰੇਸ਼ਨ, ਕਰਪਸ਼ਨ, ਨਿਗਲੈਕਟ ਆਫ ਡਿਊਟੀ, ਇਹ ਵੱਖ-ਵੱਖ ਜਿਹੜੇ ਦੋਸ਼ ਆ ਇਹਨਾਂ ਉੱਤੇ ਇੰਪੀਚਮੈਂਟ ਦੇ ਜਿਹੜੇ ਆਰਟੀਕਲ ਆ ਇਹ ਲੱਗ ਰਹੇ ਨੇ ਅਤੇ ਇਹ ਜਿਹੜੇ ਜੱਜ ਫੇਸ ਕਰ ਰਹੇ ਨੇ ਐਲੀਗੇਸ਼ਨਸ ਉਹਨਾਂ ਦੇ ਉੱਤੇ ਇਹੀ ਆ ਵੀ ਇਹਨਾਂ ਨੇ ਜਿਹੜੇ ਸਟੇਟ ਦੇ ਰਿਸੋਰਸਿਸ ਆ ਆਪਣੀ ਜਿਹੜੇ ਆ ਕੰਮਾਂ ਦੇ ਲਈ ਜਿਹੜੇ ਆ
ਬਹੁਤ ਬੇਹਤਾਸ਼ਾ ਜਿਹੜੇ ਆ ਉਹ ਵਰਤੇ ਆ ਤੇ ਆਪਣੇ ਜਿਹੜੇ ਲੈਵਿਸ਼ ਲਾਈਫ ਸਟਾਈਲਸ ਹੈਗੇ ਆ ਉਹ ਉਸ ਨੂੰ ਬਰਕਰਾਰ ਰੱਖਣ ਦੇ ਲਈ ਲੋਕਾਂ ਦਾ ਜਿਹੜਾ ਡਾਲਰਸ ਹੈਗੇ ਆ ਉਹਨਾਂ ਦੀ ਦੁਰਵਰਤੋਂ ਜਿਹੜੀ ਉਹਨਾਂ ਨੇ ਕੀਤੀ ਆ। ਸੋ ਕਹਿੰਦੇ ਚੀਫ ਜਸਟਿਸ ਮਾਰਗਰੇਟ ਵਰਕਮੈਨ ਤੇ ਜਸਟਿਸ ਰੋਬਿਨ ਡੇਵਿਸ ਉਹਨਾਂ ਦੋਨਾਂ ਦੇ ਖਿਲਾਫ ਜਿਹੜੇ 4 ਆਰਟੀਕਲ ਇੰਪੀਚਮੈਂਟ ਦੇ ਜਿਹੜੇ ਆ ਉਹ ਲਾਏ ਗਏ ਨੇ ਤੇ ਉੱਧਰ ਇੱਕ ਹੋਰ ਜਸਟਿਸ ਜਿਹੜੇ ਹੈਗੇ ਨੇ ਬੈਥ ਵਾਕਰ ਉਹਨਾਂ ਦੇ ਖਿਲਾਫ 2 ਆਰਟੀਕਲ ਇੰਪੀਚਮੈਂਟ ਦੇ ਜਿਹੜੇ ਲੱਗੇ ਨੇ ਤੇ ਇੱਕ ਜਿਹੜਾ ਜਸਟਿਸ ਐਲਨ ਲੋਗਰੀ ਆ ਉਹਨੇ ਕਹਿੰਦੇ ਕਮਾਲ ਕੀਤੀ, ਉਹਦੇ ਖਿਲਾਫ ਤਾਂ 8 ਆਰਟੀਕਲ ਇੰਪੀਚਮੈਂਟ ਦੇ ਇਕੱਲੇ ਦੇ ਉੱਤੇ ਹੀ ਜਿਹੜੇ ਆ ਉਹ ਲਾਏ ਜਾ ਰਹੇ ਨੇ। ਸੋ 23 ਕਾਊਂਟ ਫੈਡਰਲ ਇੰਡਾਈਟਮੈਂਟ ਵੀ ਜਿਹੜੀ ਉਹਨਾਂ ਉੱਤੇ ਜਿਹੜੀ ਆ ਮੇਲ ਫਰਾਡ, ਵਾਇਰ ਫਰਾਡ, ਫਾਲਸ ਸਟੇਟਮੈਂਟ, ਫੈਡਰਲ ਏਜੰਟ ਦੇ ਦੁਆਰਾ ਜਿਹੜਾ ਜਾਣਬੁੱਝ ਕੇ ਗਲਤ ਬੋਲਣਾ, ਝੂਠ ਬੋਲਣਾ, obstruction of justice, witness tampering, ਜਿਹੜਾ ਕਹਿ ਲਓ ਵੀ ਜਿਹੜਾ ਜੱਜ ਦੇ ਬਾਰੇ ਸੋਚਿਆ ਸਕਦਾ ਵੀ ਪੁੱਠਾ ਕੰਮ ਜਿਹੜਾ ਕੀਤਾ ਆ ਤੇ ਉਹ ਕੰਮ ਜਿਹੜਾ ਉਸ ਦੇ ਉੱਤੇ ਜਿਹੜੇ ਚਾਰਜਸ ਜਿਹੜੇ ਲੱਗੇ ਨੇ ਤੇ ਜਿੱਦਾਂ ਮੈਨੂੰ ਲੱਗਦਾ ਹੁੰਦਾ ਆ ਤੇ ਇਤਿਹਾਸ ਦੇ ਵਿੱਚ ਹੁਣ ਤੱਕ ਤਾਂ ਕਦੀ ਇੱਦਾਂ ਸੁਣਿਆ ਨਹੀਂ ਜਿੰਨੇ ਚਿਰ ਤੋਂ ਅਸੀਂ ਇੱਥੇ ਆ ਤੇ ਹੋ ਸਕਦਾ ਕਈਆਂ ਨੇ ਪਹਿਲੋਂ ਜਿਹੜਾ ਮੇ ਵੀ ਸੁਣਿਆ ਹੋਵੇ ਪਰ ਕਾਫੀ ਘੱਟ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਵੀ ਪੂਰੇ ਦੇ ਪੂਰੇ ਸੁਪਰੀਮ ਕੋਰਟ ਨੂੰ ਜਿਹੜਾ ਇੰਪੀਚ ਆ ਉਹ ਕਰਨ ਦੇ ਲਈ ਅਪਰੂਵਲ ਜਿਹੜੀ ਆ ਉਹ ਮਿਲੀ ਹੋਵੇ। ਲੱਗਦਾ ਵੀ ਜੱਜਾਂ 'ਚ ਰੂਹ ਜਿਹੜੀ ਆ ਥਰਡ ਵਰਲਡ ਕੰਟਰੀ ਦੇ ਜਿਹੜੇ ਜੱਜ ਆ ਉਹਨਾਂ ਦੀ ਆ ਗਈ ਆ ਜਾਂ ਸੋਚਦੇ ਹੋਣੇ ਵੀ ਸਾਨੂੰ ਕਿਹੜਾ ਕਿਸੇ ਨੇ ਕਦੀ ਕੁਝ ਪੁੱਛਣਾ ਜਾਂ ਕਹਿਣਾ ਵੀ ਜੋ ਕਰੀ ਚੱਲੋ ਜੋ ਹੁੰਦਾ ਆ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ ਵੀ ਦੱਸਿਆ ਸੀ ਇਨਫੋਵਾਰਸ ਵਾਲੇ ਜਿਹੜੇ ਐਲੈਕਸ ਜੋਨਸ ਆ ਉਹਨਾਂ ਦੇ ਜਿੰਨੇ ਵੀ ਸਾਈਟ ਸੀਗੇ ਉਹ ਫੇਸਬੁੱਕ, ਯੂਟਿਊਬ ਤੇ ਐਪਲ ਤੇ ਜਿਹੜੇ ਆ ਉਹ ਨਹੀਂ ਸਾਰਿਆਂ ਨੇ ਰਿਮੂਵ ਕਰ ਦਿੱਤੇ ਸੀ। ਇਹ ਜਿਹੜੀਆਂ ਕੌਨਸਪੀਰੇਸੀ ਥਿਊਰੀਜ਼ ਲੈ ਕੇ ਆਉਂਦੇ ਆ ਐਲੈਕਸ ਜੋਨਸ। ਪਰ ਅੱਜ ਜਿਹੜੇ ਟਵਿੱਟਰ ਦੇ CEO ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜੀ ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਰਿਮੂਵ ਨਹੀਂ ਕਰਨ ਜਾ ਰਹੇ ਕਿਉਂਕਿ ਉਹ ਇਹ ਲੋਕਾਂ ਨੂੰ ਕਹਿੰਦੇ ਲੱਗੂਗਾ ਤਾਂ ਸਹੀ ਬਹੁਤ ਹਾਰਡ ਪਰ ਸਾਡੀਆਂ ਜਿਹੜੇ ਰੂਲਸ ਹੈਗੇ ਆ ਉਹਨਾਂ ਨੂੰ ਉਹ ਕਿਸੇ ਤਰ੍ਹਾਂ ਵਾਇਲੇਟ ਨਹੀਂ ਕਰ ਰਹੇ। ਪਰ ਜੇ ਆਉਣ ਵਾਲੇ ਸਮੇਂ 'ਚ ਉਹ ਕਿਸੇ ਤਰ੍ਹਾਂ ਵਾਇਲੇਟ ਕਰਨਗੇ ਤੇ ਫਿਰ ਆਪਾਂ ਜਿਹੜਾ ਆ ਉਹਨਾਂ ਦਾ ਅਕਾਊਂਟ ਬਲੌਕ ਕਰਾਂਗੇ। ਪਰ ਟਵਿੱਟਰ ਵਾਲੇ ਕਹਿੰਦੇ ਆ ਵੀ ਅਸੀਂ ਅਕਾਊਂਟ ਉਹਨਾਂ ਦਾ ਚੱਲਦਾ ਹੀ ਰੱਖਾਂਗੇ। ਬਿਲਕੁਲ, ਇਹ ਟਵਿੱਟਰ ਵਾਲੇ ਤਾਂ ਜਿਹੜੇ ਆਈਸਿਸ ਵਾਲਿਆਂ ਦਾ ਅਕਾਊਂਟ ਉਹ ਵੀ ਨਹੀਂ ਬੰਦ ਕਰਦੇ, ਇਹਨੇ ਵੀ ਚਲਾਈ ਚੱਲੋ, ਜਿਹਨੇ ਜੋ ਕੁਛ ਵੀ ਲਿਖਣਾ ਹੈ ਉਹਦੇ ਉੱਤੇ ਜਿਹੜੇ ਆ ਉਹ ਹੋਈ ਚੱਲੇ। ਸੋ ਇਹਨਾਂ ਨੇ ਕਾਫੀ ਆਪਣਾ ਜਿਹੜਾ ਇਸ ਪੱਖੋਂ ਜਿਹੜਾ ਓਪਨ ਕੰਮ ਜਿਹੜਾ ਉਹ ਰੱਖਿਆ ਹੋਇਆ ਹੈ। ਬਾਕੀ ਜਿਹੜੀਆਂ ਕੰਪਨੀਆਂ ਆ ਆਈ ਥਿੰਕ ਕਾਫੀ ਪਬਲਿਕ ਪ੍ਰੈਸ਼ਰ ਦੇ ਥੱਲੇ ਆ ਕੇ ਇੱਦਾਂ ਦਾ ਜਿਹੜਾ ਕੰਮ ਆ ਉਹ ਕਦਮ ਜਿਹੜੇ ਜ਼ਰੂਰ ਚੁੱਕ ਲੈਂਦੇ ਨੇ। ਸੋ ਟਵਿੱਟਰ ਦੇ ਉੱਤੇ ਜਿਹੜਾ ਐਲੈਕਸ ਜੋਨਸ ਆ ਉਹਨਾਂ ਦੇ ਕਹਿੰਦੇ 8,58,000 ਫਾਲੋਅਰ ਹੈਗੇ ਆ। ਸੋ ਫਾਲੋਅਰ ਵੀ ਉੱਦਾਂ ਦੇ ਉਹਨਾਂ ਦੇ ਹੈਗੇ ਆ ਤੇ ਉਹ ਕਹਿੰਦੇ ਵੀ ਮੇਰਾ ਇੱਕ ਤਰ੍ਹਾਂ ਨਾਲ ਫਰੀਡਮ ਆਫ ਸਪੀਚ ਵਾਲਾ ਜਿਹੜਾ ਮੁੱਦਾ ਆ ਉਹਨੂੰ ਬਲੌਕ ਕੀਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ। ਪਰ ਮੈਂ ਜਿਹੜੀ ਆ ਇਸੇ ਤਰ੍ਹਾਂ ਜਿਹੜਾ ਕੰਮ ਕਰਦਾ ਰਹਾ, ਸਵਾਹ ਕੰਮ ਕਰਦਾ ਆ। ਸੈਂਡੀ ਹੁੱਕ ਐਲੀਮੈਂਟਰੀ ਸਕੂਲ ਜਿਹੜਾ 2012 ਦੇ ਵਿੱਚ ਜਿੱਥੇ ਇੰਨੇ ਬੱਚਿਆਂ ਦੀ ਜਿਹੜੀ ਜਾਨ ਗਈ ਸੀ, ਕਹਿੰਦਾ ਸੀਗਾ ਇਹਦੀ ਕੌਨਸਪੀਰੇਸੀ ਥਿਊਰੀ ਸੀਗੀ ਵੀ ਇਹ ਐਕਟਰਸ ਦੇ ਦੁਆਰਾ ਜਿਹੜੀ ਉਹ ਸਟੇਜ ਕੀਤੀ ਗਈ ਆ। ਉਹ ਜਿਨ੍ਹਾਂ ਦੇ ਬੱਚੇ ਚਲੇ ਗਏ ਆ ਉਸ ਕਤਲੇਆਮ ਦੇ ਵਿੱਚ ਉਹਨਾਂ ਨੂੰ ਪੁੱਛ ਕੇ ਦੱਸੋ ਦੇਖੇ ਜਰਾ ਵੀ ਇਹ ਐਕਟਰ ਸੀਗੇ ਜਾਂ ਕੀ ਸੀਗੇ। ਉਹਨਾਂ ਨੇ ਇਹਦੇ ਖਿਲਾਫ ਜਿਹੜਾ ਕੇਸ ਵੀ ਕੀਤਾ ਸੀਗਾ, ਫਿਰ ਇਹਨੇ ਆਪਣੇ ਜਿਹੜੇ ਸਟੇਟਮੈਂਟਾਂ ਆ ਉਹ ਵਾਪਸ ਵੀ ਜਿਹੜੀਆਂ ਲਈਆਂ ਆ। ਸੋ ਇਹ ਟੋਟਲ ਇੱਕ ਨੰਬਰ ਦਾ ਜਿਹੜਾ ਝੂਠਾ ਬੰਦਾ ਹੈਗਾ, ਇਹਦੇ ਵਿੱਚ ਕੋਈ ਦੋ ਰਾਵਾ ਨਹੀਂ। ਪਰ ਟਵਿੱਟਰ ਕਹਿੰਦਾ ਵੀ ਫਰੀਡਮ ਆਫ ਸਪੀਚ ਦੇ ਤਹਿਤ ਅਸੀਂ ਤੈਨੂੰ ਜੋ ਬੋਲਣਾ ਭਾਈ ਤੂੰ ਬੋਲੀ ਚੱਲ, ਸੋ ਅਸੀਂ ਤੈਨੂੰ ਜਿਹੜਾ ਉਹ ਰੋਕਦੇ ਨਹੀਂ ਇਸ ਹਿਸਾਬ ਦੇ ਨਾਲ ਜੀ। ਸੋ ਅਗਲੀ ਖਬਰ ਵੱਲ ਚਲੀਏ ਤੇ ਜਿਹੜੀ ਇਹ ਖਬਰ ਆ ਰਹੀ ਆ ਸਾਊਥ ਕੈਰੋਲਿਨਾ ਤੋਂ। ਕਹਿੰਦੇ ਸਾਊਥ ਕੈਰੋਲਿਨਾ ਦੇ ਵਿੱਚ ਇੱਕ ਕੰਪਨੀ ਜਿਹੜੀ ਆ ਉਹ ਪੂਰੇ ਦੇ ਪੂਰੇ ਜਿਹੜਾ ਆਪਣਾ ਸਟਾਫ ਆ ਉਹਨੂੰ ਲੇ ਆਫ ਕਰਨ ਜਾ ਰਹੀ ਹੈਗੀ ਆ। 126 ਦੇ ਕਰੀਬ ਇਹਨਾਂ ਦੇ ਵਰਕਰ ਹੈਗੇ ਆ। ਉਹਨਾਂ ਦਾ ਮੇਨ ਰੀਜ਼ਨ ਉਹਨਾਂ ਨੇ ਇਹ ਦੱਸਿਆ ਜਦੋਂ ਤੋਂ ਚਾਈਨਾ ਦੇ ਉੱਤੇ ਟੈਰਿਫ ਲੱਗਾ ਹੈਗਾ ਆ ਉਹਦੇ ਨਾਲ ਜਿਹੜਾ ਆ ਇਹਨਾਂ ਦਾ ਸਮਾਨ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ, ਮੋਰ ਦੈਨ 25%। ਤੇ ਉਹਦੇ ਨਾਲ ਉਹ ਸਰਵਾਈਵ ਨਹੀਂ ਕਰ ਸਕਦੇ। ਐਲੀਮੈਂਟ ਇਲੈਕਟ੍ਰੋਨਿਕਸ ਨਾਮ ਦੀ ਇਹ ਕੰਪਨੀ ਆ ਜਿਹੜੀ ਕਿ ਟੈਲੀਵਿਜ਼ਨ ਨੂੰ ਅਸੈਂਬਲ ਕਰਦੀ ਹੈਗੀ ਆ। ਸੋ ਇਹਨਾਂ ਨੇ ਅਨਾਊਂਸ ਕੀਤਾ 126 ਦੇ ਕਰੀਬ ਜਿਹੜੇ ਇੰਪਲਾਈਜ਼ ਆ ਸਾਰੇ ਦੇ ਸਾਰੇ ਇੰਪਲਾਈ ਉਹਨਾਂ ਨੂੰ ਉਹ ਲੇ ਆਫ ਕਰਨ ਜਾ ਰਹੇ ਹੈਗੇ। ਬਿਲਕੁਲ, ਟੈਰਿਫ ਦੀ ਹਰਜੋਤ ਸਿੰਘ ਜੀ ਤੁਸੀਂ ਗੱਲ ਕੀਤੀ ਆ। US ਨੇ ਜਿਹੜਾ ਅਗਲਾ ਰਾਊਂਡ ਜਿਹੜੇ ਚਾਈਨੀਜ਼ ਦਾ ਉਤਪਾਦ ਆ ਉਹਨਾਂ ਦੇ ਬਾਰੇ ਦੱਸਿਆ ਜਿਨ੍ਹਾਂ ਤੇ ਟੈਰਿਫ ਜਿਹੜਾ ਉਹ ਲੱਗਣ ਜਾ ਰਿਹਾ ਆ। 279 ਜਿਹੜੇ ਪ੍ਰੋਡਕਟ ਆ ਜਿਨ੍ਹਾਂ ਵਿੱਚ ਮੋਟਰਸਾਈਕਲ, ਸਪੀਡੋਮੀਟਰ, ਐਂਟੀਨਾ ਤੇ ਹੋਰ ਵੀ ਕਈ ਜਿਹੜੇ ਉਤਪਾਦ ਜਿਹੜਾ ਉੱਥੋਂ ਬਣ ਕੇ ਇੱਧਰ ਨੂੰ ਆਉਂਦਾ ਆ ਉਹਨਾਂ ਉੱਤੇ ਟੈਰਿਫ 25% ਜਿਹੜਾ ਉਹ ਲੱਗਣ ਜਾ ਰਿਹਾ ਹੈ। 23 ਅਗਸਤ ਤੋਂ
ਇਹ ਚੀਜ਼ਾਂ ਦੇ ਉੱਤੇ ਟੈਰਿਫ ਲੱਗੂਗਾ। ਉਧਰ ਚਾਈਨਾ ਨੇ ਨਾਲ ਹੀ ਕੁਛ ਹੀ ਚਿਰਾਂ ਬਾਅਦ ਮੋੜਵੀਂ ਕਾਰਵਾਈ ਕਰਦੇ ਹੋਏ ਉਹਨਾਂ ਨੇ $16 ਬਿਲੀਅਨ ਦਾ ਜਿਹੜਾ ਉਤਪਾਦ ਅਮਰੀਕਾ ਤੋਂ ਆਉਂਦਾ ਆ ਚਾਈਨਾ ਨੂੰ, ਉਸ ਉੱਤੇ ਜਿਹੜਾ ਆ ਉਹ 25% ਜਿਹੜਾ ਟੈਰਿਫ ਆ ਉਹਨਾਂ ਨੇ ਜਿਹੜਾ ਉੱਧਰੋਂ ਠੋਕ ਦਿੱਤਾ। ਚਾਈਨਾ ਮਿਨਿਸਟਰੀ ਆਫ ਕਾਮਰਸ ਜਿਹੜਾ ਆ ਉਹਨਾਂ ਨੇ ਨਾਲ ਦੇ ਨਾਲ ਦੱਸ ਦਿੱਤਾ, ਉਹ ਕਹਿੰਦੇ ਉਹਦੇ ਵਿੱਚ ਕੋਲ, ਕਰੂਡ ਆਇਲ, ਆਟੋਮੋਬਾਈਲ, ਮੋਟਰਸਾਈਕਲ ਤੇ ਮੈਟਲ ਸਕ੍ਰੈਪ, ਇਹ ਜਿਹੜੇ ਚਾਈਨਾ ਵਾਲੇ ਬਹੁਤ ਇਸ ਟਾਈਮ ਸਮਾਰਟ ਗੇਮ ਜਿਹੜੀ ਨਾਲ ਦੇ ਨਾਲ ਇਹ ਅਮਰੀਕਾ ਦੇ ਖਿਲਾਫ ਖੇਡ ਰਹੇ ਆ, ਇਹ ਸਾਰੇ ਉਹ ਉਤਪਾਦਾਂ ਉੱਤੇ ਜਿਹੜਾ ਟੈਰਿਫ ਲਾਇਆ ਜਾ ਰਿਹਾ ਜਿਹੜਾ ਕਿ ਹਿੱਟ ਹਾਰਡ ਕਰਨਾ ਆ ਰਾਸ਼ਟਰਪਤੀ ਟਰੰਪ ਦੇ ਖੇਮੇ ਨੂੰ। ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਕਿਉਂਕਿ ਕਲੀਨ ਕੋਲ ਕਹਿ ਕੇ ਕੋਲ ਕਰਕੇ ਜਿਹੜਾ ਆ ਕਾਫੀ ਜਿਹੜੀਆਂ ਵੋਟਾਂ ਵੀ ਹਾਸਲ ਕੀਤੀਆਂ, ਬਾਅਦ ਦੇ ਵਿੱਚ ਅਜੇ ਕੋਲ ਵਾਲੀਆਂ ਜਿਹੜੀਆਂ ਕੋਈ ਨਵੀਆਂ ਮਾਈਨਸ ਦੇ ਬਾਰੇ ਕੋਈ ਬਹੁਤਾ ਜਿਹੜਾ ਸੁਣਿਆ ਨਹੀਂ, ਕਰੂਡ ਆਇਲ ਦੇ ਵਿੱਚ। ਸੋ ਇਹ ਸਾਰੇ ਵਰਕਰ ਕਲਾਸ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਬਲੂ ਕਾਲਰ ਜੌਬਸ ਵਾਲੇ ਵੀ ਆਪਾਂ ਜਿਹੜੇ ਕਹਿ ਸਕਦੇ ਹਾਂ, ਜਿੱਦਾਂ ਹੁਣ ਦੇਖੋ 100 ਤੋਂ ਵੱਧ ਬੰਦਿਆਂ ਦਾ ਜਿਹੜਾ ਆ ਉਹ ਛਾਂਟੀ ਹੋ ਗਈ ਆ ਉੱਥੇ, ਕੰਪਨੀ ਇੱਕ ਹਿਸਾਬ ਦੇ ਨਾਲ ਬੰਦ ਹੋ ਗਈ ਆ, ਤੇ ਆਟੋਮੋਬਾਈਲਸ, ਮੋਟਰਸਾਈਕਲ, ਮੈਟਲ ਸਕ੍ਰੈਪ, ਇਹ ਉਹਨਾਂ ਲੋਕਾਂ 'ਤੇ ਜਿਹੜੀ ਉਹ ਮਾਰ ਕਰ ਰਹੇ ਆ ਜਿਹੜੇ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਵੋਟ ਬੈਂਕ ਹੈਗਾ ਆ। ਸੋ ਜਿਹੜੇ ਵਾਈਟ ਹਾਊਸ ਆ ਉਹਨਾਂ ਨੇ ਦੱਸਿਆ ਸੀਗਾ ਵੀ $200 ਬਿਲੀਅਨ ਦੇ ਜਿਹੜੇ ਟੈਰਿਫ ਆ ਉਹਨਾਂ 200 ਬਿਲੀਅਨ ਦੇ ਉਤਪਾਦ ਉੱਤੇ ਚਾਈਨਾ ਤੋਂ ਜਿਹੜਾ ਆ ਰਿਹਾ ਉੱਤੇ ਟੈਰਿਫ ਲਾਉਣ ਦੇ ਜਿਹੜੇ ਉਹ ਸੋਚ ਰਹੇ ਨੇ, ਜਿਨ੍ਹਾਂ 'ਚ ਉਹਨਾਂ ਨੇ ਹੁਣ 79 ਪ੍ਰੋਡਕਟ ਆ ਉਹਨਾਂ ਉੱਤੇ 25% ਟੈਰਿਫ 23 ਅਗਸਤ ਤੋਂ ਜਿਹੜਾ ਲਾ ਦਿੱਤਾ ਆ। ਸੋ ਉਹਨਾਂ ਨੇ ਵੀ ਨਾਲ ਦੇ ਨਾਲ ਜਿਹੜੀ ਆ ਕਾਰਵਾਈ ਜਿਹੜੀ ਉਹ ਕਰ ਦਿੱਤੀ ਆ। ਸੋ ਹੁਣ ਦੇਖਦੇ ਆ ਵੀ ਕੌਣ ਬੈਕਡਾਊਨ ਪਹਿਲੋਂ ਕਰੂਗਾ ਇਸ ਪੂਰੀ ਗੱਲਬਾਤ ਦੇ ਵਿੱਚ। ਸੋ ਚਾਈਨਾ ਨੇ ਇੱਕ ਹੋਰ ਪੰਗਾ ਲੈ ਲਿਆ ਤੇ ਚਾਈਨਾ ਵਾਲੇ ਕਹਿੰਦੇ ਵੀ ਅਸੀਂ ਇਰਾਨ ਦੇ ਨਾਲ ਪੂਰੀ ਤਰ੍ਹਾਂ ਬਿਜ਼ਨਸ ਕਰਾਂਗੇ, ਜਿਹੜੀਆਂ ਨਵੀਆਂ ਸੈਂਕਸ਼ਨਸ USA ਵੱਲੋਂ ਲਾਈਆਂ ਗਈਆਂ ਹੈਗੀਆਂ ਟ੍ਰੇਡ ਦੇ ਉੱਤੇ ਉਹਨਾਂ ਨੂੰ ਅਸੀਂ ਕੋਈ ਵੀ ਧਿਆਨ 'ਚ ਨਹੀਂ ਰੱਖਾਂਗੇ। ਸੋ ਇਹਦੇ ਨਾਲ ਜਿਹੜਾ ਮਾਹੌਲ ਆ ਇਹ ਹੋਰ ਇੱਕ ਵਾਰੀ ਗਰਮਾ ਗਿਆ ਹੈਗਾ। ਚਾਈਨਾ ਦੇ ਫੋਰਨ ਮਿਨਿਸਟਰ ਜਿਹੜੇ ਆ ਉਹਨਾਂ ਨੇ ਰਿਊਟਰਸ ਨੂੰ ਇਹ ਦੱਸਿਆ ਵੀ ਚਾਈਨਾ ਦੀਆਂ ਬਿਜ਼ਨਸ ਡੀਲਿੰਗਸ ਇਰਾਨ ਦੇ ਨਾਲ ਸਾਰੀਆਂ ਯੂਨਾਈਟਿਡ ਨੇਸ਼ਨ ਦੀਆਂ ਸੈਂਕਸ਼ਨਸ ਜਿਹੜੀਆਂ ਪਹਿਲਾਂ ਦੀਆਂ ਉਹਨਾਂ ਨੂੰ ਕੰਪਲਾਈ ਕਰਦੀਆਂ, ਪਰ ਜਿਹੜੀਆਂ ਨਵੀਆਂ ਸੈਂਕਸ਼ਨਸ ਲਾਈਆਂ ਗਈਆਂ ਵਾਈਟ ਹਾਊਸ ਵੱਲੋਂ ਅਸੀਂ ਉਹਨਾਂ ਨੂੰ ਇਗਨੋਰ ਕਰਾਂਗੇ। ਤੇ ਦੂਸਰੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਟਵੀਟ ਕੀਤਾ ਸੀ ਵੀ ਇਰਾਨ ਦੀਆਂ ਸੈਂਕਸ਼ਨਸ ਜਿਹੜੀਆਂ ਆਫੀਸ਼ੀਅਲੀ ਅਸੀਂ ਹੋਰ ਲਾ ਦਿੱਤੀਆਂ ਆ ਤੇ ਜੇ ਕੋਈ ਵੀ ਮੁਲਕ ਜਿਹੜਾ ਆ ਉਹ ਉਸ ਦੇ ਨਾਲ ਬਿਜ਼ਨਸ ਕਰੇਗਾ ਤੇ US ਉਸ ਮੁਲਕ ਦੇ ਨਾਲ ਬਿਜ਼ਨਸ ਕਰਨਾ ਬੰਦ ਕਰ ਦੇਵੇਗਾ। ਸੋ ਇਹ ਦੇਖੋ ਵੀ ਹੁਣ ਕਿੱਥੇ ਕੁ ਤੱਕ ਮਾਹੌਲ ਜਿਹੜਾ ਇਹ ਫਸਟ ਇਹ ਗੱਲ ਜਿਹੜੀ ਉਹ ਦੇਖਣ ਵਾਲੀ ਹੋਊਗੀ। ਆਮ ਲੋਕਾਂ ਤੇ ਤਾਂ ਅਸਰ ਜਿਹੜਾ ਭੈੜਾ ਆ ਪਊਗਾ। ਸੋ ਇਕੋਨਮੀ ਸਟਰੋਂਗ ਚੱਲ ਰਹੀ ਆ, ਸੋ ਕਿੰਨਾ ਕੁ ਚਿਰ ਹੋਰ ਸਟਰੋਂਗ ਚੱਲ ਸਕਦੀ ਆ ਇਹ ਵੀ ਜਿਹੜੇ ਸਭ ਨੂੰ ਪਤਾ, ਕਿਤੇ ਨਾ ਕਿਤੇ ਜਦੋਂ ਇੱਕ ਚੀਜ਼ ਤਾਂ ਨੂੰ ਜਦੋਂ ਜਾਂਦੀ ਆ ਤਾਂ ਫਿਰ ਥੱਲੇ ਨੂੰ ਤਾਂ ਉਸਨੇ ਆਉਣਾ ਹੀ ਹੁੰਦਾ ਆ। ਸੋ ਰਾਸ਼ਟਰਪਤੀ ਟਰੰਪ ਸ਼ਾਇਦ ਇਹੀ ਸੋਚ ਰਹੇ ਆ ਵੀ ਜਿਹੜੇ ਜਿੰਨਾ ਚਿਰ ਵੀ ਉਹਨਾਂ ਨੇ ਰਾਸ਼ਟਰਪਤੀ ਰਹਿਣਾ ਆ ਵੀ ਇਕੋਨਮੀ ਜਿਹੜੀ ਆ ਆਲਵੇਜ਼ ਜਿਹੜੀ ਬੂਮਿੰਗ ਹੁੰਦੀ ਆ, ਪਰ ਨਹੀਂ ਵਿੱਚ ਡਾਊਨ ਵੀ ਜਿਹੜੀ ਆ ਸਕਦੀ ਆ, ਤੇ ਉਸ ਦੇ ਲਈ ਇਹਨਾਂ ਨੂੰ ਰੈਡੀ ਪਹਿਲੋਂ ਤੋਂ ਹੀ ਜਿਹੜਾ ਰਹਿਣਾ ਪਊਗਾ। ਕਿਉਂਕਿ ਹਰਜੋਤ ਸਿੰਘ ਜੀ ਹੁਣ ਆਈ ਥਿੰਕ ਹੋ ਗਏ 10 ਸਾਲ ਜਿਹੜੀ ਆ ਰਿਸੈਸ਼ਨ ਜਿਹੜੀ ਪਿਛਲੀ ਜਿਹੜੀ ਆਈ ਨੂੰ, ਤੇ ਰਿਸੈਸ਼ਨ 'ਚ ਉੱਭਰਿਆ ਹੋਇਆ ਜਿਹੜੇ ਅਜੇ 4-5 ਸਾਲ ਉੱਦਾਂ ਹੋਏ ਆ। ਸੋ ਹੌਲੀ ਹੌਲੀ ਇਕੋਨਮੀ ਬੂਮ ਹੋਈ ਆ। ਸੋ ਇੱਕ ਵਾਰੀ ਫਿਰ ਸਿਖਰਾਂ ਵੱਲ ਨੂੰ ਜਿਹੜੀ ਉਹ ਜਾ ਰਹੀ ਆ। ਸੋ ਇੱਦਾਂ ਦੇ ਜਿਹੜੇ ਟੈਰਿਫ ਵਾਰਜ਼ ਆ, ਟ੍ਰੇਡ ਵਾਰਜ਼ ਹੈਗੀਆਂ ਆ, ਇਹਦੇ ਨਾਲ ਅਸਰ ਤਾਂ ਜਿਹੜਾ ਡੈਫੀਨੇਟਲੀ ਪਊਗਾ ਜੀ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਸਾਊਦੀ ਅਰੇਬੀਆ ਤੇ ਕੈਨੇਡਾ ਆ ਉਹ ਵੀ ਹੁਣ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਹੀ ਥਾਪੀਆਂ ਮਾਰ ਰਹੇ ਆ। ਸਾਊਦੀ ਅਰੇਬੀਆ ਵਾਲੇ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਜਿੰਨੇ ਵੀ ਸਟੂਡੈਂਟ ਆ 11,000 ਤੋਂ ਵੱਧ ਦੇ ਸਟੂਡੈਂਟ ਉਹ ਕੈਨੇਡਾ ਤੋਂ ਬਾਹਰ ਕੱਢ ਰਹੇ ਹੈਗੇ ਆ, ਕਿਉਂਕਿ 2 ਐਕਟਿਵਿਸਟ ਜਿਹੜੇ ਹੈਗੇ ਆ ਉਹਨਾਂ ਦੇ ਹੱਕ ਦੇ ਵਿੱਚ ਕੈਨੇਡਾ ਦੀ ਗਵਰਨਮੈਂਟ ਨੇ ਗੱਲਬਾਤ ਕੀਤੀ ਸੀ। ਉਹ ਏਥੀਇਸਟ ਆ, ਉਹ ਕਿਸੇ ਵੀ ਧਰਮ ਨੂੰ ਜਿਹੜੇ ਉਹ ਮੰਨਣ ਵਾਲੇ ਨਹੀਂ ਹੈ ਜਿਹੜੇ ਐਕਟਿਵਿਸਟ, ਤੇ ਉੱਥੇ ਖਾਸ ਕਰਕੇ ਜਿਹੜੇ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਹੁੰਦੀਆਂ ਉਹਨਾਂ ਖਿਲਾਫ ਜਿਹੜੀ ਉਹ ਕਾਫੀ ਉੱਥੇ ਬੋਲਦੇ ਨੇ ਜੀ। ਸੋ ਉਸ ਦੇ ਸੰਬੰਧ ਵਿੱਚ ਕੈਨੇਡਾ ਦਾ ਐਂਬੈਸਡਰ ਨੂੰ ਬਾਹਰ ਜਾਣ ਦੇ ਲਈ ਉਹਨਾਂ ਨੇ ਗੱਲਬਾਤ ਕਰਤੀ ਸੀ ਸਾਊਦੀ ਅਰੇਬੀਆ ਵਾਲਿਆਂ ਨੇ, ਤੇ ਹੁਣ ਜਿਹੜੀ ਆ ਸਾਊਦੀ ਅਰੇਬੀਆ ਵਾਲਿਆਂ ਨੇ ਫਿਰ ਉਹ ਤੋਂ ਬਾਅਦ ਕਿਹਾ ਵੀ ਜਿੰਨੇ ਵੀ ਸਟੂਡੈਂਟਸ ਆ ਉਹ ਕੈਨੇਡਾ ਤੋਂ ਬਾਹਰ ਚਲੇ ਜਾਣਗੇ, ਅਸੀਂ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਸਕਾਲਰਸ਼ਿਪ ਜਾਂ ਫੰਡਿੰਗ ਨਹੀਂ ਦੇਵਾਂਗੇ। ਤੇ ਅੱਜ ਸਾਊਦੀ ਅਰੇਬੀਆ ਨੇ ਅਨਾਊਂਸ ਕਰਤਾ ਵੀ ਜਿੰਨੇ ਵੀ
ਕੈਨੇਡਾ ਦੇ ਵਿੱਚ ਸਾਊਦੀ ਅਰੇਬੀਆ ਦੇ ਬਹੁਤ ਸਾਰੇ ਜਿਹੜੇ ਪੇਸ਼ੈਂਟਸ ਆ ਉਹ ਆਪਣਾ ਇਲਾਜ ਕਰਨ ਆਏ ਹੈਗੇ ਆ, ਉਹਨਾਂ ਨੂੰ ਵੀ ਅਸੀਂ ਉੱਥੋਂ ਬਾਹਰ ਕੱਢ ਰਹੇ ਹਾਂ। ਤੇ ਨਾਲ ਦੀ ਨਾਲ ਜਿੰਨੀਆਂ ਸਾਡੀਆਂ ਹੋਲਡਿੰਗਸ ਹੈਗੀਆਂ ਆ ਕੈਨੇਡੀਅਨ ਸਟਾਕਸ ਤੇ ਬੌਂਡਸ ਦੇ ਵਿੱਚ, ਉਹਨਾਂ ਤੋਂ ਵੀ ਅਸੀਂ ਪੈਸੇ ਜਿਹੜੇ ਬਾਹਰ ਕੱਢ ਲਵਾਂਗੇ। ਇਹਦੇ ਨਾਲ ਕਹਿੰਦੇ ਵੀ ਜਿਹੜਾ ਡਾਲਰ ਆ ਕੈਨੇਡੀਅਨ ਉਹ 0.5% ਆਲਰੇਡੀ ਡਿੱਗ ਪਿਆ ਹੈਗਾ ਆ। ਹੁਣ USA ਦੇ ਮੁਕਾਬਲੇ ਜਿਹੜਾ ਕੈਨੇਡੀਅਨ ਡਾਲਰ 1.3120 ਹੋ ਗਿਆ ਹੈਗਾ। ਜੀ 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 ਸੋ ਕਾਫੀ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਹਫੜਾ ਦਫੜੀ ਜਿਹੜੀ ਉੱਧਰ ਮਚੀ ਹੋਈ ਆ। ਉੱਧਰ ਜਿਹੜੇ ਸੈਕਰਾਮੈਂਟੋ ਦੇ ਨੇਬਰਹੁੱਡ ਦੇ ਵਿੱਚ ਕਹਿੰਦੇ ਜਿਹੜੇ US ਪੋਸਟਲ ਸਰਵਿਸ ਦੇ ਜਿਹੜੇ ਕੈਰੀਅਰਸ ਆ ਉੱਥੋਂ ਬਾਹਰ ਨਿਕਲ ਰਹੇ ਆ। ਕਾਰਨ ਕੀ ਹੋਇਆ ਵੀ ਉੱਥੇ ਜਿਹੜਾ ਫਲੀ ਇਨਫੈਸਟੇਸ਼ਨ ਜਿਹੜੀ ਆ ਉਹ ਹੋਈ ਪਈ ਆ US ਪੋਸਟਲ ਦੇ ਜਿਹੜੀ ਸਰਵਿਸ ਜਿਹੜੇ ਕੈਰੀਅਰਸ ਆ ਉਹਨਾਂ ਦੇ। ਸੋ ਜੇ USPS ਦਾ ਸਮਾਨ ਤੁਹਾਡੇ ਘਰ ਦੇ ਵਿੱਚ ਆਉਂਦਾ ਆ ਤਾਂ ਹਰਜੋਤ ਸਿੰਘ ਜੀ ਕਹਿੰਦੇ ਵੀ ਉਹਦੇ ਵਿੱਚ ਜਿਹੜੇ ਫਲੀ ਆ ਇੱਦਾਂ ਦੇ ਜਿਹੜੇ ਕੀੜੇ ਮਕੌੜੇ ਆ ਉਹ ਵੀ ਜਿਹੜੇ ਉਹ ਆ ਸਕਦੇ ਆ, ਤੇ ਜਿਸ ਦੇ ਚੱਲਦੇ ਉੱਥੋਂ ਵਿਚਾਰੇ ਭੱਜ ਰਹੇ ਨੇ ਬਾਹਰ ਨੂੰ ਜਿਹੜੇ ਸੈਕਰਾਮੈਂਟੋ ਦੇ ਉਸ ਇਲਾਕਿਆਂ ਦੇ ਵਿੱਚੋਂ। ਸੋ ਇੱਦਾਂ ਦੇ ਜਿਹੜੇ ਇਸ ਟਾਈਮ ਉਹਨਾਂ ਦੇ ਹਾਲਾਤ ਬਣੇ ਪਏ ਨੇ। ਸੋ ਕਹਿੰਦੇ ਵੀ ਬੜਾ ਕੁਛ ਜਿਹੜਾ ਹੋ ਰਿਹਾ ਆ, ਪਰ ਮੀਂਹ ਵੀ ਪਈ ਜਾਂਦਾ, ਸਨੋ ਵੀ ਆ ਜਾਂਦੀ, ਹੀਟ ਵੀ ਆ ਜਾਂਦੀ ਆ, ਤੇ ਕਹਿੰਦੇ ਵੀ ਇਹ ਚੀਜ਼ਾਂ ਜਿਹੜੀਆਂ USPS ਨੂੰ ਜਿਹੜੀਆਂ ਰੋਕਦੀਆਂ ਨਹੀਂ ਆ, ਪਰ ਜਿਹੜੀਆਂ ਫਲੀਜ਼ ਹੈਗੀਆਂ ਆ ਇਹਨਾਂ ਨੇ ਜਿਹੜਾ ਆ ਉਹ ਕੰਮ USPS ਦਾ ਰੋਕ ਕੇ ਰੱਖਿਆ ਹੋਇਆ ਆ। ਜੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੀ ਆ US ਦੇ ਅਟਾਰਨੀ ਜਨਰਲ ਜੈਫ ਸੈਸ਼ਨਸ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਕੋਈ ਵੀ ਜਿਹੜਾ ਵਿਕਟਮ ਹੋਊਗਾ ਡੋਮੈਸਟਿਕ ਵਾਇਲੈਂਸ ਦਾ ਜਾਂ ਗੈਂਗ ਵਾਇਲੈਂਸ ਦਾ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਨਹੀਂ ਦੇਵਾਂਗੇ, ਤੇ ਉਹਨਾਂ ਨੇ ਦੇਣਾ ਵੀ ਬੰਦ ਕਰ ਦਿੱਤਾ ਸੀ। ਤੇ ਅੱਜ ACLU ਜਿਹੜੀ ਹੈਗੀ ਆ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਉਹਨਾਂ ਨੇ ਲਾ ਸੂਟ ਜਿਹੜਾ ਆ ਅਟਾਰਨੀ ਜਨਰਲ ਜੈਫ ਸੈਸ਼ਨਸ ਆ ਉਹਨਾਂ ਦੇ ਅਗੇਂਸਟ ਇਹ ਫਾਈਲ ਕਰ ਦਿੱਤਾ ਹੈਗਾ ਪਈ ਇਹ ਬਿਲਕੁਲ ਗਲਤ ਆ। ਪਿਛਲੇ ਸਮਿਆਂ ਦੇ ਵਿੱਚ ਜਿਹੜਾ ਪੋਲੀਟੀਕਲ ਅਸਾਈਲਮ ਦਿੱਤਾ ਜਾ ਰਿਹਾ ਸੀ ਗੈਂਗ ਵਾਇਲੈਂਸ ਨੂੰ ਵਾਲੇ ਜਿਹੜੇ ਵਿਕਟਮਸ ਆ, ਇਸੇ ਤਰ੍ਹਾਂ ਜਿਹੜੇ ਡੋਮੈਸਟਿਕ ਵਾਇਲੈਂਸ ਵਾਲੇ ਵਿਕਟਮਸ ਆ, ਤੇ ਇਹ ਵੀ ਇੱਕ ਤਰ੍ਹਾਂ ਨਾਲ ਕਹਿੰਦੇ ਹਿਊਮਨ ਰਾਈਟਸ ਜਿਹੜਾ ਵਿਮਨ ਦਾ ਆ ਉਹਦੇ ਅੰਡਰ ਆਉਂਦਾ ਹੈਗਾ। ਸੋ ਉਹ ਇਸ ਕਰਕੇ ਜਿਹੜਾ ਆ ਇਹ ਲਾ ਸੂਟ ਹੁਣ ਫਾਈਲ ਕਰ ਦਿੱਤਾ ਗਿਆ ਹੈਗਾ ਆ। ਜੀ ਜੀ ਉੱਧਰ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ ਵੀ ਉੱਧਰ ਜਿਹੜਾ ਰਿਕ ਗੇਟਸ ਆ ਪੌਲ ਮੈਨਾਫੋਰਟ ਦੇ ਜਿਹੜੇ ਫਰਾਡ ਟਰਾਇਲ ਆ ਉਸ ਦੇ ਵਿੱਚ ਨਵੀਆਂ ਤੋਂ ਨਵੀਆਂ ਜਿਹੜੀਆਂ ਸਨਸਨੀਖੇਜ਼ ਚੀਜ਼ਾਂ ਜਿਹੜਾ ਉਹ ਲਗਾਤਾਰ ਦੱਸੀ ਜਾ ਰਿਹਾ ਆ। ਉਸਨੇ ਇਹ ਕਈ ਗੱਲਾਂ ਦੇ ਵਿੱਚ ਜਿਹੜਾ ਉਸਨੇ ਦੱਸਿਆ ਵੀ ਕਿਸ ਤਰੀਕੇ ਨਾਲ ਉਹਨਾਂ ਨੇ IRS ਤੋਂ ਟੈਕਸ ਬਚਾਉਣ ਦੀ ਖਾਤਰ ਵਾਇਰ ਟ੍ਰਾਂਸਫਰ ਕੀਤੇ, ਬੈਂਕ ਅਕਾਊਂਟ ਆਫਸ਼ੋਰ ਜਿਹੜੇ ਬਣਾਏ, ਕਿੱਦਾਂ ਜਿਹੜੀਆਂ ਚੋਰੀਆਂ ਕੀਤੀਆਂ। ਉਹਨੇ ਤਾਂ ਇੱਥੋਂ ਤੱਕ ਵੀ ਜਿਹੜਾ ਮੰਨਿਆ ਵੀ ਜਿਹੜੇ ਜਿਸ ਟਾਈਮ ਦੇ ਉੱਤੇ ਉਹ ਟਰੰਪ ਕੈਂਪੇਨ ਦੇ ਵਿੱਚ ਕੰਮ ਕਰ ਰਿਹਾ ਸੀ ਉਹਦਾ ਵੀ ਪੈਸਾ ਕਹਿੰਦਾ ਮੈਂ ਜਿਹੜਾ ਚੋਰੀ ਉੱਥੋਂ ਕੀਤਾ ਸੀਗਾ। ਸੋ ਬੜਾ ਕੁਛ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਜਿਹੜਾ ਚੱਲ ਰਿਹਾ, ਪਰ ਹੁਣ ਇਸ ਟਾਈਮ ਮੇਨ ਜਿਹੜਾ ਮੁੱਦਾ ਇਹ ਬਣਿਆ ਹੋਇਆ ਆ ਵੀ ਜਿਹੜਾ ਰਿਕ ਗੇਟਸ ਜਿਹੜਾ ਕਹਿ ਰਿਹਾ ਆ ਗੱਲਾਂ ਉਹਨਾਂ ਨੂੰ ਕ੍ਰੈਡੀਬਲ ਕਿੱਦਾਂ ਮੰਨਿਆ ਜਾਵੇ, ਕਿਉਂਕਿ ਜਿਹੜੇ ਪੌਲ ਮੈਨਾਫੋਰਟ ਆ ਤੇ ਉਹਨਾਂ ਦੇ ਜਿਹੜੇ ਡਿਫੈਂਸ ਲਾਇਰਸ ਹੈਗੇ ਆ ਉਹ ਕਹਿ ਰਹੇ ਆ ਵੀ ਇਹਨੇ ਤਾਂ ਸਿਰਫ ਪਲੀ ਡੀਲ ਬਣਾਉਣ ਦੀ ਖਾਤਰ ਹੁਣ ਕੁਛ ਵੀ ਜਿਹੜਾ ਬੋਲੀ ਜਾ ਰਿਹਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਇਹਦੀ ਗੱਲਾਂ 'ਚ ਸੱਚਾਈ ਜਿਹੜੀ ਆ ਉਹ ਕਿਸੇ ਤਰੀਕੇ ਦੀ ਹੈ ਨਹੀਂ। ਪਰ ਜਿਹੜੀਆਂ ਜਿਹੜੇ ਪ੍ਰੋਸੀਕਿਊਟਰਸ ਹੈਗੇ ਜਿਹੜੇ ਪੌਲ ਮੈਨਾਫੋਰਟ ਦੇ ਖਿਲਾਫ ਜਿਹੜੇ ਕੇਸ ਲੜ ਰਹੇ ਨੇ ਉਹ ਕਹਿੰਦੇ ਵੀ ਇਹਨੇ ਇਹਦੇ ਨਾਲ ਮਿਲ ਕੇ ਸਾਰਾ ਕੰਮ ਕੀਤਾ ਹੈ। ਸੋ ਇਸ ਦੇ ਕੋਲ ਬਹੁਤ ਸਾਰਾ ਜਿਹੜਾ ਐਵੀਡੈਂਸ ਮੌਜੂਦ ਆ। ਸੋ ਹੁਣ ਜਿਊਰੀ ਨੇ ਡਿਸਾਈਡ ਕਰਨਾ ਆ ਵੀ ਜਿਹੜਾ ਰਿਕ ਗੇਟਸ ਗੱਲਾਂ ਉੱਥੇ ਕਹਿ ਰਿਹਾ ਆ ਦੱਸ ਰਿਹਾ ਆ ਵੀ ਕੀ ਉਹਨਾਂ ਨੂੰ ਉਹ ਸੱਚ ਜਾਪਦੀਆਂ ਨੇ, ਕੀ ਉਹ ਤੱਥਾਂ ਦੇ ਨਾਲ ਭਰੀਆਂ ਹੋਈਆਂ ਨੇ, ਕਿ ਐਵੇਂ ਹੀ ਜਿਹੜੀਆਂ ਗੱਲਾਂ ਆ ਉਹ ਮਾਰੀਆਂ ਹੋਈਆਂ। ਸੋ ਜਲਦ ਹੀ ਮੈਨੂੰ ਲੱਗਦਾ ਕੁਛ ਹੋਰ ਦਿਨਾਂ ਦੇ ਵਿੱਚ ਜਿਹੜਾ ਇਹ ਟਰਾਇਲ ਜਿਹੜਾ ਚੱਲ ਰਿਹਾ ਆ ਉਹਦਾ ਕੋਈ ਨਾ ਕੋਈ ਜਿਹੜਾ ਫੈਸਲਾ ਆ ਉਹ ਆ ਜਾਏਗਾ। 18 ਵੱਖ-ਵੱਖ ਕਾਊਂਟ ਜਿਹੜੇ ਪੌਲ ਮੈਨਾਫੋਰਟ ਦੇ ਖਿਲਾਫ ਜਿਹੜੇ ਬੈਂਕ ਤੇ ਟੈਕਸ ਫਰਾਡ ਦੇ ਜਿਹੜੇ ਆ ਉਹ ਚੱਲ ਰਿਹਾ ਆ। ਅਲੈਗਜ਼ੈਂਡਰੀਆ ਦੇ ਵਿੱਚ ਇਸ ਦਾ ਇਸ ਟਾਈਮ ਟਰਾਇਲ ਆ ਉਹ ਚੱਲ ਰਿਹਾ ਆ। ਸੋ ਸਪੈਸ਼ਲ ਕਾਉਂਸਲ ਜਿਹੜੇ ਰੋਬਰਟ ਮਿਊਲਰ ਆ ਉਹਨਾਂ ਨੇ ਇਹ ਜਿਹੜੇ ਇੰਡਾਈਟਮੈਂਟ ਆ ਪੌਲ ਮੈਨਾਫੋਰਟ ਦੀ ਕੀਤੀ ਸੀਗੀ ਜਿਹੜੀ ਰਸ਼ੀਅਨ ਇੰਟਰਫੇਰੈਂਸ 2016 ਦੀ ਇਲੈਕਸ਼ਨ ਆ ਉਸ ਦੇ
ਮਾਮਲੇ ਦੇ ਵਿੱਚ। ਜੀ, ਇਹਦੋਂ ਅਗਲੀ ਖਬਰ ਵੱਲ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਆਈਸ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ। ਆਈਸ ਵਾਲੇ ਕਹਿੰਦੇ ਪਈ 8 ਅਨਡਾਕੂਮੈਂਟਡ ਲੇਡੀਜ਼ ਨੂੰ ਆਪਣੇ ਇੱਕ ਵੈਨ ਦੇ ਵਿੱਚ ਲੈ ਕੇ ਜਾ ਰਹੇ ਸੀ ਟੈਕਸਸ ਦੇ ਵਿੱਚ, ਤੇ ਜਦੋਂ ਇੱਕ ਕਾਫੀ ਵੱਡਾ ਐਕਸੀਡੈਂਟ ਹੋਇਆ। ਲੱਕਲੀ ਕਿਸੇ ਦੇ ਜ਼ਿਆਦਾ ਸੱਟਾਂ ਨਹੀਂ ਲੱਗੀਆਂ, ਤੇ ਮੁੜ ਕੇ ਕਹਿੰਦੇ ਆਈਸ ਵਾਲੇ ਮੁੱਕਰੇ ਗਏ ਵੀ ਸਾਡਾ ਕਿਸੇ ਤਰ੍ਹਾਂ ਦਾ ਜਿਹੜਾ ਐਕਸੀਡੈਂਟ ਹੋਇਆ। ਲੋਕਾਂ ਨੇ ਜਿਹੜੇ ਆ ਉਹਨਾਂ ਦੀ ਮੂਵੀ ਵੀ ਬਣਾ ਲਈ, ਤੇ ਗੈਸ ਸਟੇਸ਼ਨ ਦੇ ਲਾਗੇ ਹੋਇਆ ਪਈ ਜੀ। ਇਹ ਉਹਨਾਂ ਦੀ ਜਿਹੜੀ ਬੈਨ ਸੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਦੀ, ਜਿਹੜੀ ਉਹ 8 ਲੇਡੀਜ਼ ਨੂੰ ਲੈ ਕੇ ਜਾ ਰਹੇ ਸੀ, ਤੇ ਉਹ ਫੋਰਡ F-250 ਦੇ ਵਿੱਚ ਟਕਰਾ ਗਈ, ਤੇ ਬਾਅਦ ਦੇ ਵਿੱਚ ਉਹਨਾਂ ਨੇ ਝੂਠ ਬੋਲਿਆ ਵੀ ਸਾਡਾ ਕੁਛ ਹੋਇਆ ਹੀ ਨਹੀਂ ਹੈਗਾ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। You're listening to Punjabi Radio USA.